ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਤੇ ਨਾਲ ਦੀ ਨਾਲ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ ਸੈਨੋਜ਼ੇ, ਵਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ ਤੇ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਤੇ ਸੁਣ ਰਹੇ ਹੋ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਸੁਣ ਰਹੇ ਹੋ, ਤੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਉਹ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੇ ਵਿੱਚ। ਤੇ ਬਾਕੀ ਸਾਰੇ ਜਣੇ ਹਰਜੋਤ ਸਿੰਘ ਜੀ ਜਾਣਦੇ ਆ ਵੀ ਅੱਜ ਪੂਰੇ ਅਮਰੀਕਾ ਦੇ ਵਿੱਚ ਉੱਦਾਂ ਛੁੱਟੀ ਦਾ ਦਿਨ ਹੈਗਾ ਆ। ਅਮਰੀਕਾ ਦਾ ਜਿਹੜਾ ਲੇਬਰ ਡੇ ਅੱਜ ਦੇ ਦਿਨ ਜਿਹੜਾ ਅਬਜ਼ਰਵ ਕੀਤਾ ਜਾਂਦਾ ਆ। ਬਾਕੀ ਦੁਨੀਆ ਦੇ ਵਿੱਚ ਮੈਜੋਰਟੀ ਮੁਲਕਾਂ ਦੇ ਵਿੱਚ ਉੱਦਾਂ ਜਿਹੜਾ ਮਈ ਦਿਵਸ 1 ਮਈ ਹੁੰਦਾ ਹੈ ਉਸ ਨੂੰ ਮਜ਼ਦੂਰ ਦਿਵਸ ਜਾਂ ਲੇਬਰ ਡੇ ਦੇ ਵਜੋਂ ਮਨਾਇਆ ਜਾਂਦਾ। ਪਰ ਅਮਰੀਕਾ ਦੇ ਵਿੱਚ ਇਹ ਪਿਰਤ ਲੰਮੀ ਸਮੇਂ ਤੋਂ ਜਿਹੜੀ ਚੱਲਦੀ ਆ ਰਹੀ ਆ ਵੀ ਜਿਹੜਾ ਲੇਬਰ ਡੇ ਆ ਅੱਜ ਦੇ ਦਿਨ ਜਾਣੀ ਕਿ ਸੋਮਵਾਰ ਨੂੰ ਜਿਹੜਾ ਪਹਿਲਾ ਸੋਮਵਾਰ ਹੁੰਦਾ ਆ ਸਤੰਬਰ ਦਾ, ਉਸ ਦਿਨ ਜਿਹੜਾ ਆ ਉਹ ਮਨਾਇਆ ਜਾਂਦਾ, ਉਸ ਦਿਨ ਅਬਜ਼ਰਵ ਕੀਤਾ ਜਾਂਦਾ। ਇਸੇ ਦੇ ਚੱਲਦਿਆਂ ਇੱਕ ਲੌਂਗ ਵੀਕਐਂਡ ਵੀ ਹੁੰਦਾ ਆ ਤੇ ਲੋਕ ਜਿਹੜੀ ਛੁੱਟੀ ਦੇ ਲਈ ਘੁੰਮਣ ਫਿਰਨ ਦੇ ਲਈ ਵੀ ਸਾਰੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਉਹ ਜਾਂਦੇ ਨੇ। ਸੋ ਅੱਜ ਦੇ ਦਿਨ ਜਿਹੜੀ ਫੈਡਰਲ ਛੁੱਟੀ ਦਾ ਲੋਕ ਜਿਹੜਾ ਆਨੰਦ ਵੀ ਜਿਹੜਾ ਉਹ ਲੈ ਰਹੇ ਨੇ ਨਾਲ ਦੇ ਨਾਲ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਰਜੋਤ ਸਿੰਘ ਜੀ ਜਿਹੜੇ ਆਪਣੇ ਅੱਜ ਦੇ ਸਹਿਯੋਗੀ ਆ ਉਹਨਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੋਹਲ ਲਿਨਵਰਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਵਾਲੇ 3 ਵੱਖ-ਵੱਖ ਹਾਲ ਨੇ। ਖੁੱਲੀ ਡੁੱਲੀ ਉਹਨਾਂ ਦੀ ਪਾਰਕਿੰਗ ਹੈਗੀ ਆ। ਸੋਲਾਨੋ ਕਾਉਂਟੀ ਦਾ ਪਹਿਲਾ ਜਿਹੜਾ 5 ਸਟਾਰ ਬੈਂਕਟ ਹਾਲ ਆ। ਤੇ ਤੁਸੀਂ ਵੀ ਆਪਣੇ ਵਿਆਹ ਸ਼ਾਦੀ ਦੇ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਉੱਤੇ ਜੇ ਇਹਨਾਂ ਦੇ ਹਾਲ ਬੁੱਕ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਇਹਨਾਂ ਨੂੰ ਕਾਲ ਕਰੋ। ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੋਣਾ ਨੂੰ 707 474 7003 707 474 7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਸਤੰਬਰ ਦੀ ਜਿੱਦਾਂ ਆਪਾਂ ਕਹਿ ਸਕਦੇ 3 ਤਰੀਕ ਹੈਗੀ ਆ, ਦਿਨ ਸੋਮਵਾਰ ਆ। ਸੋ ਲੇਬਰ ਡੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ, ਜਿਹੜਾ ਲੇਬਰ ਡੇ ਆ ਅਮਰੀਕਾ ਤੇ ਕੈਨੇਡਾ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਸਤੰਬਰ ਦਾ ਫਸਟ ਮੰਡੇ ਹੁੰਦਾ ਆ ਉਦੋਂ ਮਨਾਇਆ ਜਾਂਦਾ। ਸੋ ਇਹ ਫਿਕਸ ਡੇਟ ਨਹੀਂ ਹੁੰਦੀ ਹੈਗੀ। ਸੋ ਵਧੀਆ ਗੱਲ ਹੈਗੀ ਆ, ਪਹਿਲਾ ਮੰਡੇ ਜਿਹੜਾ ਮਨਾਇਆ ਜਾਂਦਾ, ਡੇਟ ਜਿਹੜੀ ਮਰਜ਼ੀ ਆ ਜਾਏ। ਤੇ ਲੇਬਰ ਡੇ ਬਹੁਤ ਲੰਮੇ ਸਮੇਂ ਤੋਂ USA 'ਚ ਮਨਾਇਆ ਜਾਂਦਾ। 1880 'ਚ ਜਿਹੜਾ ਆ ਇਹ ਲੇਬਰ ਡੇ ਮਨਾਉਣਾ ਜਿਹੜਾ ਆ USA ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ। ਤੇ ਫਸਟ ਸੈਲੀਬ੍ਰੇਸ਼ਨ ਜਿਹੜੀ ਆ ਲੇਬਰ ਡੇ ਦੀ ਨਿਊਯਾਰਕ ਦੇ ਵਿੱਚ 1882 ਸਨ ਦੇ ਵਿੱਚ ਜਿਹੜੀ ਹੋਈ ਸੀ, ਜਿਹਦੇ ਵਿੱਚ ਇੱਕ ਪਰੇਡ ਹੋਈ ਸੀਗੀ ਜੀ। ਤੇ ਕੈਨੇਡਾ ਵਾਲੇ ਵੀ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਉਹ ਵੀ ਅੱਜ ਦੇ ਦਿਨੇ ਜਿਹੜਾ ਆ ਲੇਬਰ ਡੇ ਮਨਾਉਂਦੇ ਹੈਗੇ ਆ। ਤੇ ਫਸਟ ਸਟੇਟ ਜਿਹੜੀ ਆ ਲੇਬਰ ਡੇ ਨੂੰ ਇੰਟਰੋਡਿਊਸ ਕਰਨ ਦੇ ਲਈ ਓਰੇਗਨ ਹੋਈ ਸੀ, ਜਿਹੜੀ 1887 ਦੇ ਵਿੱਚ ਹੋਇਆ ਸੀ। ਤੇ 1894 ਦੇ ਵਿੱਚ ਜਿਹੜੀ ਆ ਫੈਡਰਲ ਹੌਲੀਡੇ ਜਿਹੜੀ ਆ ਇਹ ਡਿਕਲੇਅਰ ਕੀਤੀ ਗਈ। ਦੇਖ ਲਓ ਕਿੰਨਾ ਲੰਮਾ ਸਮਾਂ ਹੋ ਗਿਆ ਆ USA ਦੇ ਵਿੱਚ ਜਿਹੜਾ ਇਹ ਲੇਬਰ ਡੇ ਦੀ ਛੁੱਟੀ ਨੂੰ ਡਿਕਲੇਅਰ ਕੀਤਿਆਂ ਨੂੰ। ਇੱਕ ਗੱਲ ਬਿਲਕੁਲ ਵਧੀਆ ਆ ਵੀ ਜਦੋਂ ਯੂਰਪ ਜਿਹੜਾ ਮੁਲਕ ਆ, ਜਿਹੜੇ ਉੱਥੇ ਦੇ ਰਾਜੇ ਆ ਉਹਨਾਂ ਨਾਲੋਂ ਸੈਪਰੇਟ ਹੋਏ ਆ ਤੇ ਇਹਨਾਂ ਨੇ ਉਹ ਮਈ ਦੇ ਵਿੱਚ ਮਨਾਉਂਦੇ ਆ, ਤੇ ਅਮਰੀਕਾ ਵਾਲਿਆਂ ਨੇ ਹਰ ਕੰਮ ਆਪਣਾ ਜਿਹੜਾ ਸੈਪਰੇਟ ਕੀਤਾ, ਵੱਖਰਾ ਰੱਖਿਆ ਹੋਇਆ ਜੀ। ਬਿਲਕੁਲ ਇਹ ਗੱਲ ਤੁਹਾਡੀ ਜਿਹੜੀ ਸਹੀ ਆ। ਜਿਹੜੇ ਉਹ ਵਾਲੇ ਆ ਇੱਕ ਜਿਹੜੀ 1 ਮਈ ਵਾਲਾ ਆ ਉਹ ਜ਼ਿਆਦਾਤਰ ਇੱਕ ਹੇ ਮਾਰਕੀਟ ਅਫੇਅਰ ਨੂੰ ਲੈ ਕੇ ਜਿਹੜੀ ਕਹਿੰਦੇ ਇੱਕ ਜਨਰਲ ਸਟ੍ਰਾਈਕ ਹੋਈ ਸੀ, ਉਸ ਨੂੰ ਲੈ ਕੇ ਤਕਰੀਬਨ 80 ਕੁ ਦੇਸ਼ ਜਿਹੜੇ ਇਸ ਟਾਈਮ ਵਿਸ਼ਵ ਦੇ ਆ ਉਹ ਜਿਹੜਾ ਲੇਬਰ ਡੇ 1 ਮਈ ਵਾਲਾ ਮਨਾਉਂਦੇ ਨੇ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ ਵੀ ਹੁਣ ਜਿਹੜਾ
ਅਮਰੀਕਾ ਵਾਲਾ ਜਿਹੜਾ ਲੇਬਰ ਡੇ ਆ ਉਹ ਸਤੰਬਰ ਦੇ ਵਿੱਚ ਜਿਹੜਾ ਉਹ ਮਨਾਇਆ ਜਾਂਦਾ ਆ। ਹੁਣ ਲੇਬਰ ਡੇ ਦਾ ਮਤਲਬ ਕਾਫੀ ਹਰਜੋਤ ਸਿੰਘ ਜੀ ਚੇਂਜ ਹੋ ਚੁੱਕਾ ਆ। ਅੱਜ ਵੀ ਵੈਸੇ ਬਹੁਤ ਸਾਰੇ ਜਿਹੜੇ ਮਿਨੀਮਮ ਵੇਜ ਦੇ ਉੱਤੇ ਕੰਮ ਕਰਨ ਵਾਲੇ ਲੋਕ ਆ ਰਹਿ ਕੇ ਕਿਤੇ ਨਾ ਕਿਤੇ ਪ੍ਰੋਟੈਸਟ ਕਰ ਰਹੇ ਆ, ਮਿਨੀਮਮ ਵੇਜ ਨੂੰ ਵਧਾਉਣ ਦੀ ਮੰਗ ਕਰਦੇ ਆ, ਚੰਗੀਆਂ ਜਿਹੜੇ ਆ ਕੰਮਾਂ ਦੇ ਚੰਗੇ ਸਹੂਲਤਾਂ ਦੀ ਜਿਹੜੀ ਆ ਉਹ ਡਿਮਾਂਡ ਕਰ ਰਹੇ ਆ, ਚਾਹੇ ਉਹ ਐਮਾਜ਼ੋਨ ਦੇ ਕਰਮਚਾਰੀ ਕਿਉਂ ਨਾ ਹੋਣ, ਜਿਹੜਾ ਕਿ ਸਭ ਤੋਂ ਇਸ ਟਾਈਮ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਜਿਹਦੀ ਕੰਪਨੀ ਹੈਗੀ ਆ। ਸੋ ਇਹ ਗੱਲਾਂ ਤਾਂ ਚੱਲਦੀਆਂ ਆ ਰਹੀਆਂ, ਪਰ ਹੁਣ ਮੈਜੋਰਟੀ ਆਫ ਦਾ ਟਾਈਮ ਜਿਹੜਾ ਲੇਬਰ ਡੇ ਆ ਉਸ ਨੂੰ ਸੇਲ ਦੇ ਲਈ ਜਿਹੜਾ ਆ ਉਹ ਜਾਣਿਆ ਜਾਂਦਾ ਆ। ਉਹ ਗੱਡੀਆਂ ਤੋਂ ਲੈ ਕੇ ਮੈਟਰਸ ਤੱਕ ਤੇ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਕੱਪੜੇ, ਸ਼ੂ, ਤੁਸੀਂ ਚੀਜ਼ ਹਰ ਇੱਕ ਜਿਹੜੀ ਕਿਤੇ ਵੀ ਹੱਥ ਲਾ ਕੇ ਦੇਖ ਲਓ, ਤੁਹਾਨੂੰ ਇਸ ਟਾਈਮ ਲੇਬਰ ਡੇ ਸੇਲਸ ਜਿਹੜੀਆਂ ਆ ਉਹ ਦਿਖਣਗੀਆਂ। ਕਾਰਾਂ ਦੇ ਵਿੱਚ ਜਿੱਦਾਂ ਨੰਬਰ 1 ਗਿਣਿਆ ਜਾਂਦਾ ਹੈ ਵੀ ਸਭ ਤੋਂ ਵੱਧ ਜਿਹੜੀਆਂ ਕਾਰਾਂ ਦੀ ਸੇਲ ਆ ਉਹ ਅੱਜ ਦੇ ਦਿਨ USA 'ਚ ਲੱਗਦੀ ਆ। ਅੱਜ ਬਹੁਤ ਸਾਰੇ ਆਪਣੇ ਲੋਕਾਂ ਨੇ ਵੀ ਮਤਲਬ ਕਾਰਾਂ ਕੂਰਾਂ ਲੈਣਗੇ, ਸੋ ਪਹਿਲਾਂ ਵਧਾਈਆਂ ਨੇ। ਤੇ ਕਹਿੰਦੇ ਵੀ ਅਮਰੀਕਨ ਜਿਹੜੇ ਆ ਇੱਕ ਤਰ੍ਹਾਂ ਨਾਲ ਇਹਨੂੰ ਇਸ ਦਿਨ ਨੂੰ ਅਨਆਫੀਸ਼ੀਅਲੀ ਇਹ ਮੰਨਦੇ ਆ ਵੀ ਅੱਜ ਦੇ ਦਿਨ ਜਿਹੜੀ ਆ ਸਮਰ ਆ ਉਹ ਐਂਡ ਹੋ ਜਾਂਦੀ ਆ, ਤੇ ਔਟਮ ਨੂੰ ਜਿਹੜਾ ਆ ਉਹ ਵੈਲਕਮ ਕਰਦੇ ਆ, ਜੋ ਕਿ ਚਿਲੀਅਰ ਤੇ ਡਾਰਕਰ ਡੇਜ਼ ਹੁੰਦੇ ਹੈਗੇ ਆ। ਬਿਲਕੁਲ, ਠੰਡ ਦਾ ਬੇਸਿਕਲੀ ਤੁਸੀਂ ਕਹਿ ਸਕਦੇ ਆ ਵੀ ਹੌਲੀ ਹੌਲੀ ਜਿਹੜੀ ਆਟਮ ਆ ਉਹ ਆਉਣੀ ਸ਼ੁਰੂ ਜਿਹੜੀ ਹੋ ਜਾਂਦੀ ਆ। ਸੋ ਇਹ ਆਪਾਂ ਦੱਸ ਰਹੇ ਹਾਂ, ਹੋਰ ਬਹੁਤ ਸਾਰੇ USA ਦੇ ਵਿੱਚ ਸਟੇਟਾਂ 'ਚ ਸਿਟੀਆਂ 'ਚ ਇਹ ਬੇਕਰਫੀਲਡ ਫ੍ਰਿਜਨ ਵਾਲੇ ਨਾ ਇਹ 'ਚ ਗਿਣੀ ਜਾਣਾ ਹਨਾ। ਨਹੀਂ ਪਰ ਫਿਰ ਵੀ ਗਰਮੀ ਪਰ ਰਾਤ ਨੂੰ ਫਿਰ ਵੀ ਹਰਜੋਤ ਸਿੰਘ ਜੀ ਹੁਣ ਤਾਂ ਥੋੜਾ ਜਿਹੜਾ ਤਾਪਮਾਨ ਆ ਜਿਹੜਾ ਉਹ ਥੋੜਾ ਜਿਹਾ ਥੱਲੇ ਨੂੰ ਜਾਣ ਜਿਹੜਾ ਲੱਗਾ ਆ। ਹੁਣ ਆਪਣੇ ਵੀ ਆਪਾਂ ਇੱਥੇ ਦੇਖਿਆ ਵੀ ਕਾਫੀ ਅਸਰ ਜਿਹੜਾ ਉਸ ਦੇ ਬਾਬਤ ਪਿਆ ਹੋਇਆ ਆ। ਬਾਕੀ ਚਲੋ ਜੀ, ਛੁੱਟੀ ਦਾ ਦਿਨ ਹੈਗਾ, ਬਹੁਤ ਸਾਰੇ ਲੋਕ ਅੱਜ ਦੇ ਦਿਨ ਇੰਜੋਏ ਵੀ ਕਰਦੇ ਨੇ, ਸੋ ਬੜੇ ਰਿਸਪੌਂਸਿਬਲੀ ਜਿੰਨੇ ਵੀ ਜੋ ਕੁਛ ਵੀ ਕਰਨਾ ਆ, ਕਿਉਂਕਿ ਲੰਬਾ ਵੀਕਐਂਡ ਚੱਲ ਰਿਹਾ। ਕਈਆਂ ਨੇ ਸ਼ੁੱਕਰਵਾਰ ਦੀ ਵੀ ਛੁੱਟੀ ਲੈ ਲਈ ਹੁੰਦੀ ਆ, ਘੁੰਮਣ ਫਿਰਨ ਜਾਂਦੇ ਆ, ਪਰਿਵਾਰਾਂ ਦੇ ਨਾਲ ਸਮਾਂ ਬਤੀਤ ਕਰੋ, ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਜਾਣਾ, ਘੁੰਮਣ ਕਰੋ, ਹਾਈਕਿੰਗ ਕਰਨੀ, ਟਰੈਕਿੰਗ ਕਰਨੀ ਆ, ਸਾਈਕਲਿੰਗ ਕਰਨੀ, ਜੋ ਵੀ ਤੁਸੀਂ ਕਰਨਾ ਆ ਉਹ ਤੁਸੀਂ ਕਰੋ, ਪਰ ਜਿਹੜੀ ਸੁਰੱਖਿਆ ਦਾ ਖਾਸ ਕਰਕੇ ਧਿਆਨ। ਬਾਕੀ ਨਾਲ ਖਾਸ ਕਰਕੇ ਹਰਜੋਤ ਸਿੰਘ ਜੀ ਇਹ ਵੀ ਗੱਲ ਆ ਵੀ ਬਹੁਤ ਸਾਰੇ ਲੋਕਾਂ ਨੇ ਨੈਸ਼ਨਲ ਪਾਰਕਸ ਦੇ ਵਿੱਚ ਵੀ ਜਾਣਾ ਹੁੰਦਾ ਆ ਤੇ ਘੁੰਮਣ ਫਿਰਨ ਜਾਂਦੇ ਆ। ਸਤਰਕਤਾ ਜਿਹੜੀ ਉੱਥੇ ਰੱਖਣੀ ਆ, ਕੋਈ ਜਿਹੜੀ ਕਹਿ ਲਓ ਵੀ ਜਿੱਦਾਂ ਕਹਿ ਲਓ ਵੀ ਜਿਹੜੀ ਕਹਿ ਲਓ ਬਚਕਾਨਾ ਹਰਕਤ ਨਾ ਹੋਵੇ, ਖਾਸ ਕਰਕੇ ਅੱਗ ਦਾ ਬਹੁਤ ਜ਼ਿਆਦਾ ਪਰਹੇਜ਼ ਰੱਖਣਾ ਆ। ਇਹ ਬਹੁਤ ਸਾਰੇ ਲੋਕ ਅੱਜ ਦੇ ਦਿਨਾਂ ਦੇ ਵਿੱਚ ਬਾਰਬੇਕਿਊ ਵੀ ਕਰਦੇ ਆ, ਬੌਨਫਾਇਰਸ ਵੀ ਕਰਦੇ ਆ, ਸੋ ਪਲੀਜ਼ ਉਸ ਚੀਜ਼ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਿਆ ਜਾਵੇ, ਕਿਉਂਕਿ ਫਾਇਰ ਸੀਜ਼ਨ ਜਿਹੜਾ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਆ, ਸੁੱਕਾ ਪਿਆ ਆ, ਘਾਹ ਚੌਸ਼ ਫੇਰੇ, ਤੇ ਸੋ ਉਹਦੇ ਕਰਕੇ ਜਿਹੜੇ ਅੱਗ ਲੱਗਣ ਦਾ ਖਤਰਾ ਵੀ ਬਹੁਤ ਜ਼ਿਆਦਾ ਆ। ਸੋ ਇਸ ਚੀਜ਼ ਦੇ ਪ੍ਰਤੀ ਸਤਰਕਤਾ ਵੀ ਤੇ ਸਮਝਦਾਰੀ ਵੀ ਜਿਹੜੀ ਆ ਉਹ ਵਰਤਣੀ ਆ ਜੀ। ਤੇ ਸਭ ਤੋਂ ਧਿਆਨ ਰੱਖਣ ਜੋ ਗੱਲ ਇਹ ਆ ਵੀ ਜਦੋਂ ਤੁਸੀਂ ਤਿੰਨੇ ਦਿਨ ਕਿਸੇ ਵੀ ਹਾਈਵੇ ਤੇ ਕੈਲੀਫੋਰਨੀਆ ਦੇ ਖਾਸ ਕਰਕੇ ਜਾ ਰਹੇ ਆ, ਤੇ ਉੱਥੇ ਸਾਰੇ ਜਿਹੜੇ ਸਾਈਨ ਆ ਉਹ ਲਾਈਟਾਂ ਦੇ ਨਾਲ ਲਾਏ ਹੋ ਆ, ਡੋਂਟ ਡਰਿੰਕ ਐਂਡ ਡਰਾਈਵ। ਤੇ ਇਹ ਵੀਕਐਂਡ ਆ, ਕਹਿੰਦੇ ਵੀ ਇਸ 3 ਦਿਨਾਂ ਵਾਲੇ ਵੀਕਐਂਡ 'ਚ ਸਭ ਤੋਂ ਵੱਧ ਜਿਹੜੇ ਆ ਲੋਕਾਂ ਨੂੰ DUI ਮਿਲਦੀ ਹੈਗੀ ਆ, ਤੇ ਐਕਸੀਡੈਂਟ ਹੋਣ ਦੇ ਵੀ ਚਾਂਸ ਬਹੁਤ ਜ਼ਿਆਦਾ ਹੁੰਦੇ ਆ, ਬਹੁਤ ਚਾਂਸ ਹੁੰਦੇ ਆ। ਸੋ ਪਲੀਜ਼ ਜਿਹੜੇ ਕੋਈ ਪਾਰਟੀਆਂ ਕਰ ਵੀ ਰਹੇ ਆ, ਪਾਰਟੀਆਂ ਦੇ ਜਾ ਰਹੇ ਆ, ਪਹਿਲੀ ਗੱਲ ਤਾਂ ਡਰਿੰਕ ਕਰੋ ਨਾ, ਜੇ ਕਰ ਰਹੇ ਆ ਤੇ ਆਪਣਾ ਜਿਹੜਾ ਆ ਡੈਜ਼ਿਗਨੇਟਡ ਡਰਾਈਵਰ ਰੱਖੋ ਤੇ ਡਰਾਈਵ ਆਪ ਨਾ ਕਰੋ। ਬਿਲਕੁਲ। ਸੋ ਇਹ ਵੀ ਜਿਹੜਾ ਦੱਸ ਜੀ ਵੀ ਖਾਸ ਕਰਕੇ ਜਿਹੜੇ ਪੁਲਿਸ ਵਾਲੇ ਆ ਉਹ ਅਜਿਹੇ ਦਿਨਾਂ ਦੇ ਉੱਤੇ ਜਦੋਂ ਲੌਂਗ ਵੀਕਐਂਡਸ ਹੁੰਦੇ ਆ DUI ਚੈੱਕ ਪੁਆਇੰਟਸ ਜਿਹੜੇ ਉਹ ਕਾਫੀ ਲਗਾਉਂਦੇ ਹੁੰਦੇ ਆ। ਸੋ ਜਿੱਦਾਂ ਹਰਜੋਤ ਜੀ ਨੇ ਕਿਹਾ, ਪਹਿਲੀ ਤੇ ਗੱਲ ਆ ਵੀ ਇਹ ਮੂਰਖਤਾ ਕਰਨੀ ਹੋਈ ਨਹੀਂ, ਜੇ ਪੀਣੀ ਆ ਤਾਂ ਫਿਰ ਚਲਾਉਣੀ ਨਹੀਂ, ਤੇ ਜੇ ਚਲਾਉਣੀ ਆ ਤਾਂ ਫਿਰ ਪੀਣੀ ਨਹੀਂ। ਸੋ ਇਹ ਦੋਨਾਂ ਚੀਜ਼ਾਂ ਨੂੰ ਮਿਊਚੁਅਲੀ ਐਕਸਕਲੂਸਿਵ ਰੱਖੋ, ਵੱਖ-ਵੱਖ ਜਿਹੜਾ ਉਹ ਰੱਖੋ, ਤੇ ਜੇ ਨਹੀਂ ਸਰਦਾ ਪੀਣ ਤੋਂ ਬਗੈਰ ਵੀ ਤੁਸੀਂ ਪੀਣੀ ਹੋਈ ਪੀਣੀ ਆ ਤਾਂ ਫਿਰ ਜਿੱਦਾਂ ਦੱਸਿਆ ਹੀ ਆ ਵੀ ਡੈਜ਼ਿਗਨੇਟਡ ਡਰਾਈਵਰ ਰੱਖੋ। ਕਾਹਤੋਂ ਜਿਹੜਾ ਆ ਫਰਕ ਪਾਉਣਾ। ਨਾਲੇ ਹਰਜੋਤ ਸਿੰਘ ਜੀ ਕੱਲ ਇੱਕ ਇਹੀ ਗੱਲ ਨਹੀਂ ਰਹਿ ਗਈ, ਹੁਣ DUI ਦੇ ਕਰਕੇ ਬਹੁਤ ਜ਼ਿਆਦਾ ਕੱਲਾ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਵੀ ਖਤਰਾ ਜਿਹੜਾ ਇਸ ਟਾਈਮ ਬਣਿਆ ਹੋਇਆ ਆ। ਬਹੁਤ ਸਾਰੇ ਲੋਕ ਜਿਹੜੇ ਕੋਈ ਵਰਕ ਪਰਮਿਟ ਵਾਲਾ ਹੈ, ਜਿਹੜਾ ਕੋਈ ਗ੍ਰੀਨ ਕਾਰਡ ਵਾਲਾ ਵੀ ਆ, ਇਹ ਨਹੀਂ ਆ ਵੀ ਉਹਨਾਂ ਨੂੰ ਬਾਹਰ ਵੀ ਡਿਪੋਰਟ ਕੀਤਾ ਜਾ ਸਕਦਾ। ਇਹ ਵੀ ਕਿਤੇ ਕਿਤੇ ਖਬਰ ਕੋਈ ਅਜਿਹੀ ਜਿਹੜੀ ਆ ਜਾਂਦੀ ਆ, ਪਰ ਇਹ ਆ ਵੀ ਤੁਹਾਡੇ ਬਾਅਦ ਦੇ ਵਿੱਚ ਜੇ ਤੁਸੀਂ ਸਿਟੀਜ਼ਨ ਵੀ ਬਣਨਾ ਹੈ ਜਾਂ ਜਦੋਂ ਤੁਸੀਂ ਗ੍ਰੀਨ ਕਾਰਡ ਰੀਨਿਊ ਵੀ ਕਰਨਾ ਹੋਊਗਾ, ਉਹਦੇ ਵਿੱਚ ਤੁਹਾਡੇ DUI ਨੂੰ ਇਹ ਪ੍ਰਾਇਰ ਜਿਹੜੀ ਚੀਜ਼ ਨੂੰ ਦੇਖਦੇ ਹੋਏ ਜਿਹੜੀ ਕਾਫੀ ਮੁਸ਼ਕਿਲਾਂ ਆਉਂਦੀਆਂ। ਬਾਕੀ ਔਨ ਦਾ ਸਪੌਟ ਕੋਈ ਰੱਬ ਨਾ ਕਰੇ ਬਹੁਤ ਭਿਆਨਕ ਐਕਸੀਡੈਂਟ ਹੋ ਜਾਂਦਾ, ਹਾਦਸਾ ਹੋ ਜਾਂਦਾ ਕਿ ਕਿਸੇ ਨੂੰ ਸੱਟਾਂ ਲੱਗ ਜਾਂਦੀਆਂ ਆ, ਜਾਂ ਉਹ ਤੋਂ ਵੀ ਜਿਹੜੀ ਘਾਤਕ ਚੀਜ਼ ਆ ਜਾਨਲੇਵਾ ਸਾਬਤ ਜਿਹੜਾ ਹੋ ਸਕਦਾ ਆ। ਜੇ ਚਲੋ ਬਚ ਵੀ ਜਾਵੇ, ਰੱਬ ਮਿਹਰ ਕਰੇ ਵੀ ਕੁਛ ਹੋਵੇ ਨਾ, ਪਰ ਦੇਖੋ ਖਰਚਾ ਕਿੰਨਾ ਆ।
ਇੱਕ DUI ਦੇ 10-10 15-15 ਹਜ਼ਾਰ ਡਾਲਰ ਜਿਹੜੇ ਲੋਕਾਂ ਦੇ ਜਿਹੜੇ ਉਹ ਲੱਗ ਜਾਂਦੇ ਆ ਵੀ ਕੁਛ ਜਿਹੜਾ ਆ ਉਹ ਉਸ ਤੋਂ ਬਚਣ ਦੇ ਲਈ। 10 ਸਾਲ ਰੈਕਡ 'ਚ ਰਹਿੰਦੀ ਆ ਡਰੰਕ ਡਰਾਈਵਿੰਗ, ਪਲੱਸ ਤੁਹਾਨੂੰ ਫਿਰ ਸਫਾਈ ਕਰਨੀ ਪੈਂਦੀ ਆ। ਆਪਾਂ ਕਈ ਵਾਰ ਜਦੋਂ ਜਾਂਦੇ ਨਾ ਹਾਈਵੇ ਤੇ ਉਹ ਕੱਪੜੇ ਜਿਹੜੇ ਡਿਫਰੈਂਟ ਜਿਹਾ ਕਲਰ ਦੇ ਪਾਏ ਹੁੰਦੇ, ਜੰਪ ਸੂਟ ਪਾਏ ਹੁੰਦੇ ਜਿਹੜੇ ਉਹਨਾਂ ਨੇ। ਸੋ ਇਹ ਸੇਵਾ ਹੀ ਹੁੰਦੀ ਆ ਉਹ। ਸੋ ਬਹੁਤ ਸਾਰੇ ਜਿਹੜੇ ਸਾਈਟ ਹੈਗੇ ਆ ਉਹਨਾਂ ਦੇ ਉੱਤੇ ਮੈਂਸ਼ਨ ਕੀਤਾ ਵੀ ਕਿਹੜੇ ਸ਼ਹਿਰ 'ਚ ਕਿਹੜੀ ਸਟਰੀਟ 'ਚ ਜਿਹੜੀ ਆ 3 ਦਿਨ ਜਿਹੜੇ DUI ਦੇ ਚੈੱਕ। ਚਲੋ ਇਹ ਵੈਸੇ ਮੈਨੂੰ ਲੱਗਦਾ ਦੱਸਣਾ ਨਹੀਂ ਚਾਹੀਦਾ, ਬੰਦਿਆਂ ਨੂੰ ਸਤਰਕ ਰਹਿਣਾ ਚਾਹੀਦਾ, ਕਿਤੇ ਵੀ ਜਿਹੜੀ ਇਹ ਲੱਗ ਸਕਦੀ ਆ ਉੱਦਾਂ। ਸੋ ਇਹ ਤਾਂ ਹਰ ਇੱਕ ਨੂੰ ਵੈਸੇ ਹੀ ਪਰਹੇਜ਼ ਜਿਹੜਾ ਰੱਖਣਾ ਚਾਹੀਦਾ। ਉਹ ਤਾਂ ਫਿਰ ਬੰਦਾ ਡੀਟੂਰ ਕਰ ਲੂਗਾ ਜੇ ਉਸਨੂੰ ਪਤਾ ਹੋਊਗਾ। ਸੋ ਧਿਆਨ ਰੱਖੋ ਜੀ, ਬਹੁਤ ਜ਼ਿਆਦਾ, ਬਹੁਤ ਜਿਹੜਾ ਸੰਜਮ ਦੇ ਨਾਲ ਕਰਨਾ ਹੈ। ਹੁਣ ਤਾਂ ਵੈਸੇ ਚਲੋ ਲੌਂਗ ਵੀਕਐਂਡ ਦਾ ਅਖੀਰਲਾ ਦਿਨ ਹੈਗਾ ਆ, ਵੈਸੇ ਵੀ ਕੱਲਾ ਇਹੀ ਨਹੀਂ ਲੌਂਗ ਵੀਕਐਂਡ ਨਹੀਂ, ਵੈਸੇ ਵੀ ਕਦੀ ਵੀ ਜਿਹੜੇ ਆ ਡਰਿੰਕ ਐਂਡ ਡਰਾਈਵ ਵਾਲਾ ਕੰਮ ਨਾ ਕੀਤਾ ਜਾਵੇ। ਤੇ ਹਰਜੋਤ ਸਿੰਘ ਜੀ, ਨਾਲ ਹੀ ਆਪਾਂ ਜਿਹੜੀਆਂ ਅਗਲੀਆਂ ਖਬਰਾਂ ਵਧਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜਾ ਬਾਈਲਿੰਗੁਅਲ ਸਰਵਿਸਿਜ਼ ਵਾਲਾ ਜਿਹੜਾ ਬਿੱਲ ਹੈਗਾ, ਅਸੈਂਬਲੀਮੈਨ ਰੂਡੀ ਸਾਲਸ ਜਿਹੜੇ ਬੇਕਰਸਫੀਲਡ ਵਾਲੇ ਜਿਨ੍ਹਾਂ ਨੇ ਪੇਸ਼ ਕੀਤਾ ਹੈ, ਅਸੈਂਬਲੀ ਦੇ ਵਿੱਚ ਵੀ ਪਾਸ ਹੋ ਚੁੱਕਾ ਹੈ, ਸੈਨੇਟ ਦੇ ਵਿੱਚੋਂ ਵੀ 100% ਯੂਨੈਨਿਮਸਲੀ ਜਿਹੜਾ ਉਹ ਪਾਸ ਹੋਇਆ ਆ ਬਿੱਲ AB 3179 AB 3179। ਤੇ ਇਹ ਹੁਣ ਗਵਰਨਰ ਜੈਰੀ ਬਰਾਊਨ ਦੇ ਜਿਹੜੇ ਦਫ਼ਤਰ ਦੇ ਵਿੱਚ ਆ। ਸੋ ਆਪ ਸਭ ਨੂੰ ਇੱਕ ਵਾਰੀ ਫੇਰ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਕਾਲ ਨਹੀਂ ਕੀਤੀ ਹੋਈ ਤਾਂ ਗਵਰਨਰ ਜੈਰੀ ਬਰਾਊਨ ਦੇ ਆਫਿਸ ਦੇ ਵਿੱਚ ਜਿਹੜੀ ਕਾਲ ਕਰੋ ਤੇ ਉਹਨਾਂ ਨੂੰ ਇਹ ਕਹੋ ਵੀ ਤੁਸੀਂ ਕਿਰਪਾ ਕਰਕੇ ਇਸ ਬਿੱਲ ਨੂੰ ਜਿਹੜਾ ਆ ਉਹ ਕਾਨੂੰਨ ਦੇ ਵਿੱਚ ਤਬਦੀਲ ਕਰੋ। ਪਲੀਜ਼ ਸਾਈਨ ਬਿੱਲ AB 3179 ਇਨਟੂ ਲਾਅ। ਤੇ ਉਹਨਾਂ ਦੇ ਆਫਿਸ ਦਾ ਫੋਨ ਨੰਬਰ ਹੈਗਾ ਆ 9164452841 916 445 2841 ਦੇ ਉੱਤੇ। ਤੇ ਪਹਿਲੋਂ ਫਿਰ ਉੱਥੇ ਆਪਸ਼ਨ ਜਿਹੜੀ ਆ ਇੰਗਲਿਸ਼ ਵਾਲੀ ਨੱਪਣੀ ਆ ਤੇ ਫਿਰ ਆਪਸ਼ਨ 6 ਜਿਹੜੀ ਨੱਪ ਕੇ ਤੇ ਉਹ ਹੋਲਡ ਤੇ ਪਾ ਦਿੰਦੇ ਆ। ਤੇ ਵੈਸੇ ਜੇ ਅੱਜ ਨਾ ਵੀ ਹੋਇਆ ਤਾਂ ਤੁਸੀਂ ਵਾਇਸਮੇਲ ਦੇ ਵਿੱਚ ਵੀ ਜਿਹੜੀ ਆਪਣਾ ਮੈਸੇਜ ਜਿਹੜਾ ਉਹ ਛੱਡ ਸਕਦੇ ਜੀ। ਅੱਜ ਸਟੇਟ ਹੌਲੀਡੇ ਆ, ਸੋ ਆਪਾਂ ਇਹ ਟਰਾਈ ਕਰਾਂਗੇ ਵੀ ਜੇ ਤੁਸੀਂ ਕੱਲ ਨੂੰ ਜਿਹੜਾ ਆ ਕਾਲ ਕਰਿਓ ਮੰਡੇ ਨੂੰ ਜ਼ਰੂਰ, ਤੇ ਟਿਊਜ਼ਡੇ ਨੂੰ। ਤੇ ਜੇ ਕਿਸੇ ਸਰੋਤੇ ਨੇ ਜਿੱਦਾਂ ਕਾਲ ਵੀ ਕੀਤੀ ਹੈਗੀ ਆ ਉੱਥੇ ਪਿਛਲੇ ਹਫ਼ਤੇ ਦੇ ਵਿੱਚ, ਤੁਹਾਡੀ ਕਿੱਦਾਂ ਗੱਲਬਾਤ ਹੋਈ ਹੈਗੀ ਆ, ਕਿੰਨਾ ਕੁ ਈਜ਼ੀ ਹੈਗਾ ਕਾਲ ਕਰਨਾ, ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਹੈਗੇ ਆ ਉਹ ਘਰਾਂ 'ਚ ਛੁੱਟੀ ਮਨਾ ਰਹੇ ਆ। ਉਹ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਹੁਣ ਲਾਈਵ ਪ੍ਰੋਗਰਾਮ ਚੱਲ ਰਿਹਾ, ਇਹ 'ਚ ਵੀ ਕਾਲ ਕਰਕੇ ਦੱਸ ਸਕਦੇ ਵੀ ਬੜਾ ਔਖਾ ਕੰਮ ਨਹੀਂ। ਸੋ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ, ਹਰ ਇੱਕ ਪੰਜਾਬੀ ਨੂੰ, ਨੋ ਮੈਟਰ ਵਟ ਤੁਸੀਂ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਜਿਹੜਾ ਵੀ ਪੰਜਾਬੀ ਬੋਲਦਾ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦਾ ਹੈਗਾ ਆ, ਉਹ ਜ਼ਰੂਰ ਕਾਲ ਕਰੋ ਸਟੇਟ ਦੇ ਆਫਿਸ ਦੇ ਵਿੱਚ, ਤਾਂ ਕਿ ਜਿਹੜਾ ਗਵਰਨਰ ਦਾ ਆਫਿਸ, ਹੁਣ ਦੇਖੋ ਅਸੈਂਬਲੀ 'ਚੋਂ ਪਾਸ ਹੋ ਗਿਆ, ਸੈਨੇਟ 'ਚੋਂ ਪਾਸ ਹੋ ਗਿਆ, ਹੁਣ ਗਵਰਨਰ ਨੇ ਸਾਈਨ ਕਰਨਾ, ਉਹ ਤੋਂ ਬਾਅਦ ਫਿਰ ਜਿਹੜੀ ਆ ਇਹ ਜਿਹੜਾ ਬਿੱਲ ਲਾਗੂ ਹੋ ਜਾਣਾ, ਕਾਨੂੰਨ ਜਿਹੜਾ ਉਹ ਬਣ ਜਾਊਗਾ, ਜਿਹਦੇ ਵਿੱਚ ਥ੍ਰੈਸ਼ਹੋਲਡ 5% ਦੀ ਘੱਟ ਕੇ ਜਿਹੜੀ 3% ਹੋ ਜਾਊਗੀ। ਤੇ ਬਹੁਤ ਸਾਰੀਆਂ ਅਜਿਹੇ ਕਾਉਂਟੀ, ਅਜਿਹੇ ਸ਼ਹਿਰ ਹੋਣਗੇ ਜਿੱਥੇ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ, ਜਿੱਥੇ ਜਾਂ ਸਰਕਾਰੀ ਸਹੂਲਤਾਂ ਜਿੱਥੇ ਮਿਲਦੀਆਂ, ਉੱਥੇ ਪੰਜਾਬੀ ਬੋਲਣ ਵਾਲੇ ਜਿਹੜੇ ਉਹਨਾਂ ਨੂੰ ਕਰਮਚਾਰੀ ਫਿਰ ਉਹ ਰੱਖਣੇ ਪੈਣਗੇ, ਤਾਂ ਜੋ, ਕਿਉਂਕਿ ਦੇਖੋ ਮਦਦ ਆਪਣਿਆਂ ਦੀ ਹੋਈ ਆ, ਆਪਣਿਆਂ ਦੀ ਜਿਹੜੀ ਇਸ ਦੇ ਵਿੱਚ ਜਿਹੜੀ ਹੈਲਪ ਹੁੰਦੀ ਆ। ਸੋ ਬਿਲਕੁਲ, ਜਦੋਂ ਤੁਸੀਂ ਆਉਣ ਵਾਲੀਆਂ ਜਨਰੇਸ਼ਨਾਂ ਸਾਡੀਆਂ ਦੇਖਣਗੀਆਂ, ਅੱਜ ਤੋਂ 50 ਸਾਲ ਨੂੰ, 40-100 ਸਾਲ ਨੂੰ ਵੀ ਦੇਖੋ ਯਾਰ, ਗੌਰਮੈਂਟ ਦੇ ਆਫਿਸ ਦੇ ਵਿੱਚ ਪੰਜਾਬੀ 'ਚ ਸਾਰਾ ਕੁਛ ਮਟੀਰੀਅਲ ਅਵੇਲੇਬਲ ਆ, ਪੰਜਾਬੀ ਉੱਥੇ ਲਿਖੀ ਹੋਈ ਆ। ਤੇ ਆਪਾਂ ਹੁਣ ਵੀ ਦੇਖ ਲਓ, ਜਿਹੜੇ ਕਿਤੇ ਜਾਂਦੇ ਆ, ਕੋਈ ਗੌਰਮੈਂਟ ਦਾ ਆਫਿਸ ਕਿਤੇ ਪੰਜਾਬੀ ਲਿਖੀ ਹੋਵੇ, ਖਾਸ ਕਰਕੇ ਕੈਨੇਡਾ ਵੱਲ ਜਾਓ ਤੇ ਤੁਸੀਂ, ਤੁਹਾਡਾ ਜਿੱਦਾਂ ਜਿਹੜਾ ਹੈ ਛਾਤੀ ਚੌੜੀ ਹੋ ਜਾਂਦੀ, ਲੈ ਵੀ ਆਪਣੀ ਪੰਜਾਬੀ ਦੀ ਤਾਂ ਬੱਲੇ ਬੱਲੇ ਹੈਗੀ ਆ। ਆਪਾਂ ਰਾਜਕਰਨਵੀਰ ਸਿੰਘ ਜੀ, ਮੈਂ ਬਹੁਤ ਵਾਰ ਆਪਾਂ ਸੈਨ ਫਰਾਂਸਿਸਕੋ ਜਾਈਦਾ, ਤੇ ਸੈਨ ਫਰਾਂਸਿਸਕੋ ਜੇ ਤੁਸੀਂ ਗੋਲਡਨ ਗੇਟ ਬ੍ਰਿਜ ਨੂੰ ਜਾਂਦੇ ਆ ਨਾ, ਉੱਥੇ ਜਾਂਦਿਆਂ ਨੂੰ ਖੱਬੇ ਹੱਥ ਦੇ ਉੱਤੇ ਇੱਕ ਪੌੜੀਆਂ ਆ, ਤੇ ਉਹ ਜਿਹੜੀਆਂ ਸਟੇਅਰਸ ਆ ਨਾ, ਉਹਦੇ ਉੱਤੇ ਮੇਰੇ ਖਿਆਲ ਨਾਲ 50-60 ਲੈਂਗੁਏਜ ਦੇ ਵਿੱਚ ਡਿਫਰੈਂਟ ਭਾਸ਼ਾ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈਗਾ ਆ, ਵੈਲਕਮ ਵੀ, ਜੀ ਐਸੇ। ਤੇ ਮੈਨੂੰ ਹਮੇਸ਼ਾ ਇਹ ਦਰਦ ਹੁੰਦੀ ਆ ਵੀ ਉੱਥੇ ਪੰਜਾਬੀ 'ਚ ਨਹੀਂ ਲਿਖਿਆ, ਹਿੰਦੀ 'ਚ ਹੈਗਾ ਆ। ਸੋ ਆਪਾਂ ਹਿੰਦੀ ਦੇ ਉਲਟ ਨਹੀਂ ਹੈਗੇ, ਆਪਾਂ ਇਹ ਕਹਿੰਦੇ ਵੀ ਹਰ ਇੱਕ ਭਾਸ਼ਾ 'ਚ ਹੋਣਾ ਚਾਹੀਦਾ। ਤੇ ਆਪਣੀ ਕਿਸੇ ਵੀ ਆਰਗੇਨਾਈਜੇਸ਼ਨ ਨੇ ਜਿਹੜਾ ਆ ਉਹਦਾ ਇਹ ਵੀ ਨਹੀਂ ਕੀਤਾ ਹੈਗਾ ਵੀ ਹਾਂ ਯਾਰ ਕਾਹਤੇ ਨਹੀਂ ਹੋਣਾ ਚਾਹੀਦਾ। ਮੈਂ 1-2 ਵਾਰੀ ਈਮੇਲ ਜ਼ਰੂਰ ਪਾਈ ਹੈਗੀ ਆ ਜਿਹੜਾ ਉੱਥੇ ਦਾ ਬ੍ਰਿਜ ਹੈਗਾ ਉਹਦੇ ਬੋਰਡ ਨੂੰ, ਪਰ ਉਹਨਾਂ ਦਾ ਕੋਈ ਰਿਸਪੌਂਸ ਵਗੈਰਾ ਨਹੀਂ ਆਇਆ। ਸੋ ਜੇ ਮੰਨ ਲਓ ਵੀ ਦੇਖੋ, ਹੁਣ ਤੁਸੀਂ ਕੋਈ ਜਦੋਂ ਜਾਂਦੇ ਆ ਇੱਦਾਂ ਦੇ ਹਿਸਟੋਰੀਕਲ ਜਿਹੜਾ ਚੀਜ਼ ਹੈਗੀ ਆ ਜਿਹਨੂੰ ਦੇਖਣ, ਉੱਥੇ ਪੰਜਾਬੀ 'ਚ ਵੀ ਲਿਖਿਆ ਹੋਵੇ, ਤੁਹਾਡੇ ਕੋਈ ਰਿਸ਼ਤੇਦਾਰ, ਦੋਸਤ ਮਿੱਤਰ ਹੋਰ ਕਿਸੇ ਦੁਨੀਆ ਦੇ ਮੁਲਕ ਤੋਂ ਆਉਂਦੇ ਆ, ਤੇ ਉਹ ਕਿੰਨੇ ਚੌੜੇ ਹੋਵੇ, ਮਾਣ ਦੇਖੋ ਯਾਰ ਇੱਥੇ ਪੰਜਾਬੀ ਵੀ ਹੈਗੀ ਆ। ਸੋ ਆਪਾਂ ਨੂੰ
ਪੰਜਾਬੀ ਲਈ ਲੜਨਾ ਚਾਹੀਦਾ ਆ ਬਿਲਕੁਲ। ਸੋ ਇਹ ਤੁਹਾਡਾ ਹੱਕ ਆ। ਤੁਸੀਂ ਦੇਖੋ ਵੀ ਇੱਥੇ ਹੁਣ ਆਮ ਆਫਿਸ 'ਚ ਚਲ ਜਾਓ, ਉੱਥੇ ਇੰਗਲਿਸ਼ ਈਵਨ ਕਾਲ ਕਰੋ ਤੁਸੀਂ ਅੱਜ ਗਵਰਨਰ ਦੇ ਆਫਿਸ 'ਚ, ਉਹ ਬੋਲੂਗੇ ਵੀ ਹਾਂ ਤੁਸੀਂ ਇੰਗਲਿਸ਼ ਗੱਲ ਕਰਨੀ, ਸਪੈਨਿਸ਼ ਕਰਨੀ ਆ। ਸੋ ਇੱਦਾਂ ਹੀ ਹੁਣ ਬਹੁਤ ਸਾਰੇ ਜਿਹੜੇ ਸਿਟੀਜ਼ ਆ ਜਿੱਥੇ ਕੋਈ ਵੀਤਨਾਮੀ ਜ਼ਿਆਦਾ ਆ, ਚਾਈਨੀਜ਼ ਜ਼ਿਆਦਾ ਹੈਗੇ ਆ, ਫਰਿਜ਼ਨੋ 'ਚ ਹਮੰਗ ਹੈਗੇ ਆ, ਹੋਰ ਬਹੁਤ ਸਾਰੇ ਜਿੱਦਾਂ ਡਿਫਰੈਂਟ ਕਿਤੇ ਰਸ਼ੀਅਨ ਜ਼ਿਆਦਾ ਆ। ਸੋ ਉੱਥੇ ਜਿਹੜੀ ਉਹ ਲੈਂਗੁਏਜ ਦੇ ਵਿੱਚ ਅਵੇਲੇਬਲ ਹੈਗਾ ਸਾਰਾ ਮਟੀਰੀਅਲ। ਅਤੇ ਬਜ਼ੁਰਗਾਂ ਨੂੰ ਬੜੀ ਮੌਜ ਹੋਊਗੀ ਜਦੋਂ ਉਹ ਕਾਉਂਟੀ ਦੇ ਆਫਿਸ ਜਾਊਗੇ, ਹੌਸਪੀਟਲ 'ਚ ਜਾਊਗੇ। ਊਂ ਤਾਂ ਹਰ ਕੋਈ ਠੀਕ ਠਾਕ ਰਹੇ, ਪਰ ਫਿਰ ਵੀ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਦੇ ਨਾ ਕਦੇ ਬੰਦਾ ਬਿਮਾਰ ਹੋ ਜਾਂਦਾ, ਜਾਣਾ ਪੈਂਦਾ। ਸੋ ਕਾਉਂਟੀ ਦੇ ਹੌਸਪੀਟਲਾਂ 'ਚ, ਕਾਉਂਟੀ ਦੇ ਆਫਿਸਿਸ ਵਿੱਚ, DMB ਵਿੱਚ ਅਗਰ ਮਟੀਰੀਅਲ ਸਾਰਾ ਕੁਛ ਤੁਹਾਡਾ ਪੰਜਾਬੀ ਦੇ ਵਿੱਚ ਅਵੇਲੇਬਲ ਹੋਊਗਾ ਅਤੇ ਬਜ਼ੁਰਗਾਂ ਨੂੰ ਵੀ ਫਾਇਦਾ ਹੈਗਾ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਹੈਗਾ। ਈਵਨ ਦੋ ਤੁਹਾਨੂੰ ਪੰਜਾਬੀ ਆਉਂਦੀ ਹੈਗੀ ਆ, ਪਲੀਜ਼ ਉੱਥੇ ਜਾ ਕੇ ਤੁਸੀਂ ਜ਼ਰੂਰ ਕਿਹਾ ਕਰੋ ਭਈ ਮੈਂ ਜਿਹੜੀ ਆ ਸਾਨੂੰ ਪੰਜਾਬੀ ਦੇ ਵਿੱਚ ਹੀ ਸਾਰਾ ਕੁਛ ਚਾਹੀਦਾ ਹੈਗਾ। ਕੱਲ੍ਹ ਰਾਜਕਰਮਵੀਰ ਸਿੰਘ ਜੀ, ਮੈਂ ਆਪਣੇ ਇੱਕ ਸਰੋਤੇ ਨਾਲ ਗੱਲ ਕਰਦਾ ਸੀ ਅਤੇ ਉਹ ਕਹਿੰਦਾ ਵੀ ਮੈਂ ਅਨਫੋਰਚੂਨੇਟਲੀ ਉਹਨੂੰ ਹੌਸਪੀਟਲ ਜਾਣਾ ਪੈ ਗਿਆ ਸੈਕਰਾਮੈਂਟੋ 'ਚ, ਅਤੇ ਕਹਿੰਦੇ ਵੀ ਜਦੋਂ ਮੈਂ ਗਿਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਪੰਜਾਬੀ ਚਾਹੀਦਾ ਹੈਗਾ ਸਪੀਕਰ, ਡਾਕਟਰ ਵੀ, ਤੇ ਪੰਜਾਬੀ 'ਚ ਹੀ ਮੈਂ ਗੱਲ ਕਰਨੀ ਆ। ਤੇ ਕਹਿੰਦੇ ਵੀ ਉਹ ਪਾਕਿਸਤਾਨੀ ਮੂਲ ਦਾ ਡਾਕਟਰ ਆ ਗਿਆ ਅਤੇ ਉਹ ਕਹਿੰਦਾ ਮਿਸਟਰ ਸਿੰਘ ਤੂੰ 3 ਸਾਲ ਪਹਿਲਾਂ ਤਾਂ ਇੰਗਲਿਸ਼ ਬੋਲਦਾ ਸੀ ਯਾਰ, ਵੀ ਮੈਂ ਉਦੋਂ ਵੀ ਤੂੰ ਮੇਰੇ ਕੋਲ ਆਇਆ ਸੀ, ਹੁਣ ਤੂੰ ਪੰਜਾਬੀ ਮੰਗਦਾ। ਅਤੇ ਕਹਿੰਦਾ ਉਹ ਬਹੁਤ ਖੁਸ਼ ਹੋਇਆ ਹੈ ਨਾ, ਅਤੇ ਉਹ ਵੀ ਪੰਜਾਬੀ ਸੀ। ਅਤੇ ਕਹਿੰਦਾ ਮੈਂ ਕਿਹਾ ਵੀ ਨਹੀਂ, ਅਸੀਂ ਆਹ ਜਿਹੜਾ ਬਿੱਲ ਆ ਇਹਦੇ ਲਈ ਵੀ ਫਾਈਟ ਕਰਦੇ ਹਾਂ। ਕਹਿੰਦਾ ਬਹੁਤ ਵਧੀਆ ਆ, ਸਾਨੂੰ ਜਵਾਨ ਜਿਹੜੀ ਆ ਆਪਣੀ ਉਹਦੇ ਹੱਕਾਂ ਦੇ ਲਈ ਸਾਨੂੰ ਲੜਾਈ ਜਿਹੜੀ ਲੜਨੀ ਚਾਹੀਦੀ ਹੈਗੀ ਆ। ਅਤੇ ਕਹਿੰਦਾ ਉਹ ਡਾਕਟਰ ਨੇ ਵੀ ਫਿਰ ਉਹਨੂੰ ਕਿਹਾ ਵੀ ਮੈਂ ਵੀ ਜ਼ਰੂਰ ਜਿਹੜਾ ਆ ਗਵਰਨਰ ਦੇ ਆਫਿਸ ਕਾਲ ਕਰੂੰਗਾ ਵੀ ਹਾਂ ਪੰਜਾਬੀ ਭਾਸ਼ਾ 'ਚ ਵੀ ਅਵੇਲੇਬਲ ਹੋਣਾ ਚਾਹੀਦਾ। ਬਿਲਕੁਲ, ਦੇਖੋ ਸਹੂਲਤਾਂ ਸਾਰਿਆਂ ਦੇ ਲਈ ਜਦੋਂ ਬਾਕੀ ਬੋਲੀਆਂ ਦੇ ਜਿਹੜਾ ਹੋ ਸਕਦਾ। ਸੋ ਬਹੁਤ ਸਾਰੇ ਲੋਕ ਕਹਿਣਗੇ ਨਹੀਂ ਯਾਰ ਜੇ ਅੰਗਰੇਜ਼ੀ ਆਉਂਦੀ, ਕੋਈ ਗੱਲ ਨਹੀਂ, ਅੰਗਰੇਜ਼ੀ ਆਉਂਦੀ ਤੁਸੀਂ ਅੰਗਰੇਜ਼ੀ 'ਚ ਗੱਲ ਕਰੋ, ਪਰ ਬਾਕੀਆਂ ਦੇ ਲਈ ਜਿਹੜੀ ਆ ਉਹਨਾਂ ਬਾਰੇ ਵੀ ਜਿਹੜਾ ਸੋਚੋ ਜਿਨ੍ਹਾਂ ਨੂੰ ਜਿਹੜਾ ਨਹੀਂ ਸਮਝ ਆਉਂਦਾ। ਕਿਉਂਕਿ ਬਾਅਦ ਦੇ ਵਿੱਚ ਤੁਸੀਂ ਇੱਥੇ ਕਿਤੇ ਬਾਈ ਚਾਂਸ ਹੋਵੋਗੇ, ਤੁਸੀਂ ਕਹੋਗੇ ਯਾਰ ਮੈਨੂੰ ਉਹਨੇ ਕਿਹਾ ਵੀ ਆ ਯਾਰ ਆ ਕੇ ਸਮਝਾਈ, ਤੁਹਾਨੂੰ ਕਾਹਲੀ ਹੋਊਗੀ, ਪਰ ਕਰ ਨਹੀਂ ਸਕੋਗੇ, ਬੈਡ ਵੀ ਫੀਲ ਹੋਊਗਾ, ਕਰਨਾ ਵੀ ਚਾਹੋਗੇ। ਸੋ ਆਲਰੇਡੀ ਜੇ ਉੱਥੇ ਉੱਦਾਂ ਦੀ ਸਹੂਲਤ ਪਹਿਲਾਂ ਵੀ ਬੰਦੇ ਦੀ ਉੱਥੇ ਮੌਜੂਦ ਹੋਊਗੀ ਤਾਂ ਉਹਦੇ ਵਿੱਚ ਕੀ ਮਾੜਾ ਆ ਆਉਣ ਵਾਲੇ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਜਦੋਂ ਨਵੇਂ ਆਉਂਦੇ ਆ ਉਹ ਅਜੇ ਇੰਗਲਿਸ਼ ਦੇ ਵਿੱਚ ਇੰਨੇ ਪ੍ਰੋਫੀਸ਼ੀਐਂਟ ਨਹੀਂ ਹੁੰਦੇ, ਇੰਨੀ ਜਿਹੜੀ ਵੈਲ ਸਪੋਕਨ ਜਿਹੜੀ ਨਹੀਂ ਹੁੰਦੀ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਇੱਥੇ ਬੋਲਦੇ ਵੀ ਤੇਜ਼ ਆ। ਸੋ ਉਹ ਲਹਿਜਾ ਵੀ ਨਹੀਂ ਹੁੰਦਾ ਉੱਥੇ ਬੋਲਣ ਦਾ, ਸੋ ਫਰਕ ਹੁੰਦਾ ਆ। ਸੋ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਜਿਹੜੀ ਮਤਲਬ, ਕਿਉਂਕਿ ਇਹ ਜਿਹੜਾ ਲੈਂਡ ਆਫ ਇਮੀਗ੍ਰੈਂਟਸ ਆ, ਇੱਥੇ ਲੋਕਾਂ ਨੇ ਆਈ ਜਾਣਾ ਸਿੱਖੀ ਜਾਣਾ, ਆਈ ਜਾਣਾ ਸਿੱਖੀ ਜਾਣਾ। ਸੋ ਇਹ ਸਰਕਲ ਜਿਹੜਾ ਚੱਲਦਾ ਹੀ ਰਹਿਣਾ। ਸੋ ਬਿਲਕੁਲ ਇੱਥੇ ਤੁਸੀਂ ਦੇਖ ਲਓ ਕਈ 3rd ਜਨਰੇਸ਼ਨ ਸਪੈਨਿਸ਼ ਮੂਲ ਦੇ ਲੋਕ ਹੁੰਦੇ ਹੈਗੇ ਆ, ਜਦੋਂ ਉਹ ਆਪਣੇ ਬੱਚਿਆਂ ਨਾਲ ਗੱਲ ਕਰਦੇ 3rd ਜਨਰੇਸ਼ਨ ਦੀ ਮੈਂ ਗੱਲ ਕਰ ਰਿਹਾ, ਅਤੇ ਉਹ ਆਪਣੀ ਸਪੈਨਿਸ਼ ਭਾਸ਼ਾ ਦੇ ਵਿੱਚ ਗੱਲ ਕਰਦੇ ਹੈਗੇ ਆ। ਸੋ ਜੇ ਸਾਡੀ ਪੰਜਾਬੀ ਜਿੰਨੀ ਵਧੂ ਫੁੱਲੂਗੀ, ਗਵਰਨਮੈਂਟ ਆਫਿਸ 'ਚ ਹੋਊਗੀ, ਸਕੂਲਾਂ 'ਚ ਹੋਊਗੀ, ਅਤੇ ਉਹਦੇ ਨਾਲ ਕੀ ਹੋਣਾ ਆ ਵੀ ਸਾਡਾ ਇੱਕ ਤਾਂ ਕਲਚਰ ਬਚਿਆ ਰਹੂਗਾ, ਫਿਰ ਸਾਡਾ ਜਿਹੜੇ ਕੋਈ ਵੀ ਧਰਮ ਹੈਗਾ ਧਰਮ ਵੀ ਬਚਿਆ ਰਹੂਗਾ, ਅਤੇ ਜਿਹੜੇ ਬੱਚੇ ਆ ਉਹ ਤੁਹਾਡੇ ਨਾਲ ਪਰਿਵਾਰ ਦੇ ਨਾਲ ਜੁੜੇ ਰਹੂਗੇ। ਜੇ ਕਿਤੇ ਜਿਹੜੇ ਸਾਡੇ ਇੰਗਲੈਂਡ ਦੇ ਸਰੋਤੇ ਤਾਂ ਸੁਣਦੇ ਹੀ ਆ, ਤੁਹਾਨੂੰ ਇੰਗਲੈਂਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਇੰਗਲੈਂਡ ਦੇ ਵਿੱਚ ਵੀ ਪੰਜਾਬੀ ਬਹੁਤ ਪੁਰਾਣੇ ਗਏ ਹੋ, ਉੱਥੇ ਤੁਸੀਂ 3rd ਜਨਰੇਸ਼ਨ ਦੇ ਬੱਚੇ ਵੀ ਜਿਹੜੇ ਆ ਨਾ, ਜਦੋਂ ਉਹ ਗੱਲ ਕਰੂਗੇ ਤੁਹਾਡੇ ਨਾਲ ਉਹ ਪੰਜਾਬੀ 'ਚ ਕਰੂਗੇ, ਟਰਾਈ ਕਰੂਗੇ ਪੰਜਾਬੀ 'ਚ ਗੱਲ ਕਰਨ ਦੀ, ਸਤਿ ਸ੍ਰੀ ਅਕਾਲ ਸਾਰਾ ਕੁਛ। ਜੇ ਤੁਸੀਂ ਉਹਨਾਂ ਦੇ ਨਾਲ ਕਾਰ 'ਚ ਬੈਠੋਗੇ, ਕਾਰ ਉਹਨਾਂ ਦੀ ਸਟਾਰਟ ਹੁੰਦੇ ਸਾਰੇ ਨਾਲ ਪੰਜਾਬੀ ਗਾਣਾ ਲਾ ਦਿੰਦੇ 3rd ਜਨਰੇਸ਼ਨ ਵਾਲੇ, ਚਾਹੇ ਉਹਨਾਂ ਨੂੰ ਸਮਝ ਆਵੇ ਚਾਹੇ ਨਾ ਆਵੇ। ਸੋ ਬਹੁਤ ਪਿਆਰ ਕਰਦੇ ਹੈਗੇ ਆ ਉੱਥੇ। ਮੈਂ ਖੁਦ ਲੰਡਨ ਇੰਗਲੈਂਡ 'ਚ ਜਾ ਕੇ ਦੇਖਿਆ ਵੀ ਕਿੰਨੇ ਜਿਹੜੇ ਬੱਚੇ ਹੈਗੇ ਆ ਉਹ ਪੰਜਾਬੀ ਦੇ ਨਾਲ ਜੁੜੇ ਹੋ ਹੈਗੇ ਆ। ਸੋ ਬਿਲਕੁਲ ਹੁਣ ਇਹ ਤੁਹਾਨੂੰ ਮੌਕਾ ਮਿਲਿਆ ਹੈਗਾ ਆ, ਜਿੱਦਾਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਇੱਥੇ ਕੇਸ ਲੜੇ ਆ ਸਿਟੀਜ਼ਨਸ਼ਿਪ ਲੈਣ ਲਈ, ਆਪਣੀਆਂ ਸੈਲਰੀਜ਼ ਦੇ ਲਈ, ਅਤੇ ਹੁਣ ਸਾਨੂੰ ਮੌਕਾ ਹੈਗਾ ਆ ਆਪਣੀ ਭਾਸ਼ਾ ਦੇ ਲਈ ਵੀ ਜਿਹੜਾ ਆ ਲੜਿਆ ਜਾਵੇ। ਬਿਲਕੁਲ, ਸੋ ਬਹੁਤ ਵਧੀਆ। ਸੋ ਬਹੁਤ ਸਾਰੇ ਸਰੋਤੇ ਕਾਲ ਕਰ ਰਹੇ ਹੋਣੇ, ਨਰਿੰਦਰਪਾਲ ਹੁਣੀ ਜਿਹੜੇ ਉਹਨਾਂ ਨੇ ਕਾਲ ਕੀਤੀ ਸੀਗੀ, ਤੇ ਕਹਿੰਦੇ ਵੀ ਉੱਥੇ ਆਪਸ਼ਨ ਦੇਖੋ, ਜਦੋਂ ਗਵਰਨਰ ਦੇ ਤੁਸੀਂ ਕਾਲ ਕਰਦੇ ਹੋ ਉੱਥੇ ਸਪੈਨਿਸ਼ ਦੀ ਆਪਸ਼ਨ ਆਉਂਦੀ ਆ। ਸੋ ਉਹਨਾਂ ਨੂੰ ਪਤਾ ਹੈ ਵੀ ਇੱਥੇ ਕਿੰਨੇ ਜ਼ਿਆਦਾ ਸਪੈਨਿਸ਼ ਜਿਹੜੇ ਬੋਲਣ ਵਾਲੇ ਆ। ਸੋ ਉਹ ਲੈਂਗੁਏਜ ਦੇ ਵਿੱਚ ਉਸ ਬੋਲੀ 'ਚ ਉਹਨਾਂ ਨੇ ਸਹੂਲਤ ਜਿਹੜੀ ਆਲਰੇਡੀ ਦਿੱਤੀ ਹੋਈ ਆ। ਸੋ ਪਹਿਲਾਂ ਤੁਸੀਂ ਆਪਸ਼ਨ ਜਿਹੜਾ ਇੰਗਲਿਸ਼ ਵਾਲਾ ਨੱਪ ਕੇ 2 ਨੱਪ ਕੇ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਸ਼ਨ 6 ਨੱਪਣਾ, ਹੋਲਡ 'ਤੇ ਪੈਣਾ।
ਹੋਲਡ ਤੇ ਪੈਣ ਤੋਂ ਬਾਅਦ 'ਚ ਤੁਸੀਂ ਉਹਨਾਂ ਨੂੰ ਕਹਿਣਾ ਵੀ ਆਈ ਸਪੋਰਟ ਦਿਸ ਬਿੱਲ AB 3179 ਤੇ ਇਹਦੇ ਨਾਲ ਜਿਹੜਾ ਆ ਵੀ ਫਿਰ ਇਹਦੇ ਨਾਲ ਉੱਥੇ ਉਹਨਾਂ ਨੂੰ ਜਾਊਗਾ। ਕਹਿੰਦੇ ਵੀ ਉੱਥੇ ਅੱਗੇ ਜਿਹੜੇ ਬੋਲ ਰਹੇ ਸੀ ਕਹਿੰਦੇ ਵੀ ਆਲਰੇਡੀ ਗਵਰਨਰ ਦੇ ਡੈਸਕ ਦੇ ਉੱਤੇ ਪਿਆ ਆ ਤੇ ਥੈਂਕ ਯੂ ਫॉर ਯੂਰ ਜਿਹੜੀ ਤੁਸੀਂ ਕਾਲ ਕੀਤੀ ਆ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਜਿਹੜੀਆਂ ਖਬਰਾਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇਵਾਂਗੇ ਕੀ ਕੁਛ ਜਿਹੜਾ ਚੱਲ ਰਿਹਾ, ਕਿਉਂਕਿ ਛੁੱਟੀ ਦੇ ਲੌਂਗ ਵੀਕਐਂਡ ਆ, ਸਰਕਾਰ ਵੀ ਥੋੜੀ ਜਿਹੜੀ ਠੰਡੀ ਬਸਤੇ ਦੇ ਵਿੱਚ ਜਿਹੜੇ ਚੱਲ ਜਾਂਦੀ ਆ ਤੇ ਮੈਂ ਨਾ ਵੀ ਸ਼ਾਂਤੀ ਥੋੜੀ ਚਾਹੀਦੀ ਵੀ ਹੁੰਦੀ ਹੈ ਕਦੀ ਕਦੀ ਵੀ, ਕਿਉਂਕਿ ਨਹੀਂ ਤਾਂ ਰੌਲਾ ਰੱਪਾ ਬਹੁਤ ਜ਼ਿਆਦਾ ਪਿਆ ਰਹਿੰਦਾ ਆ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ।
ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ, ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ। ਤੇ ਅਗਲੀਆਂ ਖਬਰ ਵੱਲ ਚੱਲੀਏ। ਜਿਹੜੀ ਨਾਫਟਾ ਆ, ਨਾਫਟਾ ਦਾ ਹਜੇ ਵੀ ਕੈਨੇਡਾ ਦੇ ਨਾਲ ਕੋਈ ਫਾਈਨਲ ਡਿਸੀਜਨ ਨਹੀਂ ਹੋ ਸਕਿਆ ਤੇ ਮੈਕਸੀਕੋ ਦੇ ਨਾਲ ਤਾਂ ਡੀਲ ਹੋ ਗਈ ਸੀ, ਹਜੇ ਉਹਦੇ ਤੇ ਵੀ ਸਾਈਨ ਵਗੈਰਾ ਹੋਣੇ ਜ਼ਰੂਰੀ ਆ, ਕਿਉਂਕਿ ਇਹ ਫਿਰ 90 ਦਿਨ ਚਾਹੀਦੇ ਹੁੰਦੇ ਕਾਂਗਰਸ ਨੂੰ ਉਹਦੇ ਤੇ ਐਕਟ ਕਰਨ ਲਈ। ਤੇ ਦਸੰਬਰ ਦੇ ਵਿੱਚ ਜਿਹੜਾ ਆ ਮੈਕਸੀਕੋ ਦਾ ਜਿਹੜਾ ਪ੍ਰੈਜ਼ੀਡੈਂਟ ਆ ਨਵਾਂ ਜਿਹੜਾ ਬਣਿਆ ਪ੍ਰੈਜ਼ੀਡੈਂਟ ਉਹਨੂੰ ਸਹੁੰ ਚੱਕ ਲੈਣੀ ਹੈਗੀ ਆ ਦਸੰਬਰ 'ਚ। ਸੋ ਦੋਨੋਂ ਹੀ ਮੁਲਕ ਚਾਹੁੰਦੇ ਸੀ ਵੀ ਉਹ ਤੋਂ ਪਹਿਲਾਂ ਜਿਹੜੀ ਆ ਇਹ ਡੀਲ ਹੋ ਜਾਏ। ਤੇ ਪਿਛਲੇ ਫਰਾਈਡੇ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ ਲਾਸਟ ਡੈਡਲਾਈਨ ਰੱਖੀ ਗਈ ਸੀ ਕੈਨੇਡਾ ਦੇ ਨਾਲ ਵੀ ਜਿਹੜੀ ਸਾਡੀ ਡੀਲ ਹੋਣੀ ਚਾਹੀਦੀ ਆ, ਤੇ ਉਹ ਹੋ ਨਹੀਂ ਸਕੀ। ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਡੇਅਰੀ ਪ੍ਰੋਡਕਟ ਆ ਉਹਨਾਂ ਦੇ ਉੱਤੇ ਜਿਹੜੀ ਇਹ ਗੱਲ ਟਿਕੀ ਹੋਈ ਆ। ਜੀ ਬਿਲਕੁਲ, ਜੋ ਕਿ ਵੈਸੇ ਜੇ ਦੇਖਿਆ ਜਾਵੇ ਤਾਂ ਇੰਪੋਰਟ ਐਕਸਪੋਰਟ ਦਾ ਬੜਾ ਤੁੱਛ ਜਿਹਾ ਨੰਬਰ ਹੈਗਾ, ਮੇ ਵੀ 1-2% ਇੰਨਾ ਕਿ ਜਿਹੜਾ ਡੇਅਰੀ ਉਤਪਾਦ ਜਿਹੜਾ ਅਮਰੀਕਾ ਤੋਂ ਉੱਧਰ ਜਾਂਦਾ ਹੈ, ਜਿੱਥੇ ਕਾਫੀ ਟੈਕਸ ਹੈਗਾ ਆ। ਪਰ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਆ ਉਹ ਕਹਿ ਰਹੇ ਆ ਵੀ ਟ੍ਰੇਡ ਡੈਫਿਸਿਟ ਜਿਹੜਾ ਆ ਉਹ ਜ਼ਿਆਦਾ ਹੈਗਾ ਆ। ਆਈ ਥਿੰਕ ਇਹ ਵੀ ਇੱਕ ਹਰਜੋਤ ਸਿੰਘ ਜੀ ਚੀਜ਼ ਹੈਗੀ ਹੈ ਜਿੱਥੇ ਆਈ ਥਿੰਕ ਭੁਲੇਖਾ ਵੀ ਆ ਜਾਂ ਬਹੁਤ ਸਾਰੇ ਲੋਕਾਂ ਨੂੰ। ਸੋ ਟ੍ਰੇਡ ਡੈਫਿਸਿਟ ਹੋਣਾ ਇਸ ਲਈ ਆ ਕਿਉਂਕਿ ਅਮਰੀਕਾ ਵਾਲੇ ਸਮਾਨ ਮੰਗਾਉਂਦੇ ਬਹੁਤ ਜ਼ਿਆਦਾ ਆ, ਤੇ ਜਿਹੜਾ ਇੱਥੋਂ ਜਿਹੜਾ ਬਾਹਰ ਜਾਂਦਾ ਉਹ ਘੱਟ ਆ। ਸੋ ਆਟੋਮੈਟਿਕਲੀ ਉਹ ਡੈਫਿਸਿਟ ਰਹਿਣਾ ਹੀ ਰਹਿਣਾ ਆ। ਸੋ ਇਹ ਚੀਜ਼ ਦੇ ਵਿੱਚ ਜਿਹੜਾ ਭੁਲੇਖਾ ਪਾਉਣਾ, ਆਈ ਥਿੰਕ ਇਹ ਵੀ ਕਿਤੇ ਨਾ ਕਿਤੇ ਗੁੰਮਰਾਹ ਜਿਹੜਾ ਲੋਕਾਂ ਨੂੰ ਹੁੰਦਾ ਆ ਵੀ ਆਪਣਾ ਟ੍ਰੇਡ ਡੈਫਿਸਿਟ ਜ਼ਿਆਦਾ। ਟ੍ਰੇਡ ਡੈਫਿਸਿਟ ਇਸ ਲਈ ਜ਼ਿਆਦਾ ਆ ਵੀ ਅਮਰੀਕਾ 'ਚ ਸਮਾਨ ਆਪਾਂ ਜ਼ਿਆਦਾ ਮੰਗਾਉਂਦੇ ਆ। ਜੇ 500 ਬਿਲੀਅਨ ਸਮਾਨ ਦਾ ਇੱਧਰ ਮੰਗਾ ਰਹੇ ਆ, ਕੱਲ੍ਹ ਆਪਾਂ 250 ਮਿਲੀਅਨ ਦਾ ਰਹੇ ਆ, ਤਾਂ 250 ਮਿਲੀਅਨ ਦਾ ਟ੍ਰੇਡ ਡੈਫਿਸਿਟ ਤਾਂ ਰਹਿਣਾ ਹੀ ਰਹਿਣਾ। ਇਹਦੇ ਵਿੱਚ ਉਹਨਾਂ ਦਾ ਕੋਈ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਦੋਸ਼ ਨਹੀਂ ਹੈਗਾ। ਆਪਾਂ ਜਿਹੜਾ ਸਮਾਨ ਇੱਕ ਪਾਸਿਓਂ ਜਿਹੜਾ ਉਹ ਜ਼ਿਆਦਾ ਮੰਗਾ ਰਹੇ ਆ, ਪਰ ਫਿਰ ਵੀ ਇੱਕ ਜਿਹੜੀ ਟੈਰਿਫਸ ਹੈਗੀਆਂ ਆ ਉਹਦੇ ਉੱਤੇ ਜ਼ਰੂਰ ਨੈਗੋਸੀਏਸ਼ਨ ਜਿਹੜੀਆਂ ਹੋਣੀਆਂ ਚਾਹੀਦੀਆਂ ਵੀ ਜਦੋਂ ਇੱਧਰੋਂ ਉੱਧਰ ਨੂੰ ਜਾਂਦਾ ਆ ਵੀ ਉਹਦੇ ਉੱਤੇ ਟੈਰਿਫਸ ਜਿਹੜੇ ਆ ਬਰਾਬਰ ਦੇ ਲੱਗਣੇ ਚਾਹੀਦੇ ਆ। ਜੇ ਅਮਰੀਕਾ ਵਾਲੇ ਉਹਨਾਂ ਦੇ ਉਤਪਾਦ ਦੇ ਉੱਤੇ ਕੋਈ ਟੈਰਿਫ ਨਹੀਂ ਲਾ ਰਹੇ ਤਾਂ ਉਹਨਾਂ ਮੁਲਕਾਂ ਨੂੰ ਵੀ ਇਹ ਚਾਹੀਦਾ ਆ ਵੀ ਅਮਰੀਕਾ ਦੇ ਉਤਪਾਦ ਦੇ ਉੱਤੇ ਵੀ ਇੱਦਾਂ ਦਾ ਟੈਰਿਫ ਜਿਹੜਾ ਉਹ ਨਾ ਲਾਇਆ ਜਾਵੇ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਟਵੀਟ ਕੀਤਾ ਸੀ ਵੀ ਜਿਹੜੀ ਕੈਨੇਡਾ ਦੇ ਨਾਲ ਜੇ ਸਾਡੀ ਨੈਫਟਾ ਦੀ ਡੀਲ ਨਹੀਂ ਹੁੰਦੀ ਤੇ ਉਹਦੇ ਨਾਲ ਵੀ ਅਸੀਂ ਖੁਸ਼ ਹੈਗੇ ਆ, ਕਿਉਂਕਿ ਮੈਂ USA ਦੇ ਲਈ ਫੇਅਰ ਡੀਲ ਚਾਹੁੰਦਾ ਹੈਗਾ ਆ। ਕਹਿੰਦੇ ਵੀ ਦਹਾਕਿਆਂ ਤੋਂ ਜਿਹੜਾ ਕੈਨੇਡਾ ਵਾਲੇ ਆ ਉਹਨਾਂ ਨੇ ਸਾਨੂੰ ਅਬਿਊਜ਼ ਕੀਤਾ ਆ ਤੇ ਕਾਂਗਰਸ ਨੂੰ ਇਹਦੇ ਵਿੱਚ ਇੰਟਰਫੀਅਰੈਂਸ ਨਹੀਂ ਦੇਣੀ ਚਾਹੀਦੀ ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀਆਂ। ਤੇ ਮੈਂ ਸਿੰਪਲੀ ਜਿਹੜਾ ਆ ਨੈਫਟਾ ਨੂੰ ਇੰਟਾਇਰਲੀ ਕਹਿੰਦੇ ਵੀ ਟਰਮੀਨੇਟ ਕਰ ਦੂੰਗਾ। ਸੋ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਸ ਉਹ ਔਖੀਆਂ ਬਹੁਤ ਆ ਹੁਣ, ਯੂਨੀਅਨ ਤੇ ਟੈਕ ਕੰਪਨੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ, ਕਿਉਂਕਿ ਕਹਿੰਦੇ ਵੀ ਜਿਹੜੀ ਮੈਕਸੀਕੋ ਦੇ ਨਾਲ ਡੀਲ ਹੋਈ ਆ ਉਹ ਵੀ ਬਿਲਕੁਲ ਸਹੀ ਨਹੀਂ ਹੋਈ ਹੈਗੀ। ਉਹਦੀ ਹਜੇ ਡਿਟੇਲ ਬਾਅਦ ਜ਼ਿਆਦਾ ਨਹੀਂ ਆਈ, ਜਦੋਂ ਡਿਟੇਲ ਆਊਗੀ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝੀ ਕਰਾਂਗੇ। ਸੋ ਪਰ ਜਿਹੜੀਆਂ ਯੂਨੀਅਨਸ ਆ ਉਹ ਬਿਲਕੁਲ ਹੀ ਉਲਟ ਆਈਆਂ ਹੈਗੀਆਂ ਪ੍ਰੈਜ਼ੀਡੈਂਟ ਟਰੰਪ ਦੇ ਜੋ ਡੀਲ USA ਤੇ ਮੈਕਸੀਕੋ ਦੀ ਹੋਈ ਹੈਗੀ। ਬਿਲਕੁਲ ਰਾਈਟ ਨਾਓ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਜਿਹੜੀਆਂ ਲੇਬਰ ਯੂਨੀਅਨਸ ਆ ਉਹਨਾਂ ਨੂੰ ਆਪਣੇ ਕਹਿ ਲਓ ਵੀ ਵੱਲ ਕਰਨ ਦੀ ਜਿਹੜੀ ਆ ਉਹ ਟਰਾਈ ਕਰ ਰਹੇ ਆ। ਤੇ ਕਿਤੇ ਨਾ ਕਿਤੇ ਜਿਹੜੇ ਆ ਵੀ ਨਾਫਟਾ, ਕਿਉਂਕਿ ਉਹਨਾਂ ਨੇ ਨਾਫਟਾ ਨੂੰ ਦੇ ਹਿਸਾਬ ਨਾਲ ਉਹਦਾ ਵਰਖਾ ਤਾਂ ਉਹਨਾਂ ਨੇ ਪਾੜ ਹੀ ਦਿੱਤਾ ਆ ਵੀ ਹੁਣ ਜਿਹੜੇ ਨਵੇਂ ਲੈਵਲ ਤੋਂ ਜਿਹੜੀ ਕੀਤੀ ਆ। ਉੱਧਰ ਜਿਹੜੀ ਇੱਕ ਡੈਮੋਕ੍ਰੇਟ ਪਾਰਟੀ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚੋਂ ਮੌਕਾ ਵੀ ਆ, ਇੱਕ ਸਿਆਸੀ ਜਿਹੜਾ ਆ ਉਹਨਾਂ ਨੂੰ ਇੱਕ ਪੁਆਇੰਟ ਜਿਹੜਾ ਉਸ ਦੇ ਵਿੱਚ ਮਿਲਦਾ ਆ। ਸ਼ੁਰੂ ਤੋਂ ਹੀ ਆਪਾਂ ਦੇਖਦੇ ਆਏ ਆ, ਮੁੱਢ ਤੋਂ ਹੀ ਜਿਹੜੀ ਰਿਪਬਲਿਕਨ ਪਾਰਟੀ ਉਹ ਯੂਨੀਅਨਸ ਦੇ ਖਿਲਾਫ ਰਹੀ ਆ ਤੇ ਡੈਮੋਕ੍ਰੇਟ ਪਾਰਟੀ ਉਹਨਾਂ ਦਾ ਹਮੇਸ਼ਾ ਜਿਹੜਾ ਉਹ ਸਾਥ ਦਿੰਦੀ ਰਹੀ ਆ। ਸੋ ਇਹ ਚੀਜ਼ ਜਿਹੜੀ ਆ ਹੁਣ ਦੇਖਣ ਵਾਲੀ ਜਿਹੜੀ ਆ ਉਹ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕਿਸ ਪਾਸੇ ਨੂੰ ਗੱਲ ਬਣਦੀ, ਕਿਉਂਕਿ ਹੁਣ ਦੇਖੋ ਨਵੰਬਰ ਦੀਆਂ ਇਲੈਕਸ਼ਨਸ ਆ ਰਹੀਆਂ, ਮਸਲੇ ਇੰਨੇ ਕੁ ਜ਼ਿਆਦਾ ਇਸ
ਇਸ ਟਾਈਮ ਜਿਹੜੇ ਆ ਉਹ ਬਣੇ ਪਏ ਨੇ, ਇਸ਼ੂਜ਼ ਬਹੁਤ ਨੇ। ਸੋ ਦੇਖਦੇ ਹਾਂ ਵੀ ਵੋਟਰਸ ਨੂੰ ਕਿੱਦਾਂ ਜਿਹੜਾ ਆ ਦੋਨੋਂ ਪਾਰਟੀਆਂ ਵਾਲੇ ਉਹ ਕਰਨਗੇ। ਰਾਸ਼ਟਰਪਤੀ ਟਰੰਪ ਇੱਕ ਇਹੀ ਛਵੀ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਤੁਹਾਡੇ ਲਈ ਜਿਹੜੀ ਇਹ ਜਿਹੜੀਆਂ ਪੁਰਾਣੀਆਂ ਡੀਲਸ ਹੋਈਆਂ ਸੀ ਜੋ ਕਿ ਬਹੁਤ ਜਿਹੜੀਆਂ ਮੂਰਖਤਾ ਭਰਪੂਰ ਸੀਗੀਆਂ, ਉਹਦੇ ਵਿੱਚ ਘਾਟਾ ਹੀ ਘਾਟਾ ਸੀਗਾ, ਮੈਂ ਉਹਨਾਂ ਨੂੰ ਠੀਕ ਕਰ ਰਿਹਾ ਹਾਂ। ਤੇ ਉੱਧਰ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਕਹਿਣਗੇ ਵੀ ਪਿਛਲੇ 25 ਸਾਲਾਂ ਤੋਂ ਚੱਲ ਰਹੀਆਂ ਡੀਲਾਂ ਦੇ ਵਿੱਚ ਆ ਕੇ ਇਹਨਾਂ ਨੇ ਟੰਗ ਫਸਾਈ ਆ ਤੇ ਲੋਕਾਂ ਦੇ ਜੀਵਨ ਦੇ ਉੱਤੇ ਤੇ ਉਹਨਾਂ ਦੇ ਕਾਰੋਬਾਰਾਂ ਦੇ ਉੱਤੇ, ਉਹਨਾਂ ਦੀ ਇੰਪਲੋਇਮੈਂਟ ਦੇ ਉੱਤੇ ਜਿਹੜਾ ਇਸ ਦਾ ਅਸਰ ਪਾਇਆ ਆ। ਸੋ ਇਹ ਜਿਹੜੇ ਲੋਕ ਜਿਨ੍ਹਾਂ ਉੱਤੇ ਡਾਇਰੈਕਟਲੀ ਇੰਡਾਇਰੈਕਟਲੀ ਜੇ ਅਸਰ ਹੋਇਆ ਆ ਨਹੀਂ ਹੋਇਆ ਆ, ਉਹ ਹੁਣ ਜਿਹੜੇ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਇਹ ਚੀਜ਼ ਨੂੰ ਡਿਸਾਈਡ ਕਰਨਗੇ। ਬਾਕੀ ਕਾਫੀ ਟਰਾਈ ਜਿਹੜੀ ਆ ਉਹਨਾਂ ਦੀ ਰਾਸ਼ਟਰਪਤੀ ਟਰੰਪ ਦੀ ਹੈਗੀ ਆ ਵੀ ਜਿਹੜੇ ਲੇਬਰ ਯੂਨੀਅਨਸ ਹੈਗੀਆਂ ਆ ਉਹਨਾਂ ਨੂੰ ਆਪਣੇ ਵੱਲ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੀਤਾ ਜਾਵੇ। ਇੱਕ ਜਿਹੜੀ ਰਿਊਟਰਸ ਦੀ IPSOS ਦੀ ਜਿਹੜੀ ਪੋਲ ਸੀ ਉਸ ਦੇ ਵਿੱਚ ਇਹ ਪਤਾ ਲੱਗਾ ਹਰਜੋਤ ਸਿੰਘ ਜੀ ਵੀ ਜਿਹੜੀ ਮਾਰਚ 2017 ਤੋਂ ਮਾਰਚ 2018 ਦੇ ਦਰਮਿਆਨ ਰਾਸ਼ਟਰਪਤੀ ਟਰੰਪ ਦੀ ਜਿਹੜੀ ਸਪੋਰਟ ਯੂਨੀਅਨ ਮੈਂਬਰਸ ਦੇ ਦਰਮਿਆਨ 15 ਪੁਆਇੰਟ ਜਿਹੜੀ ਆ ਉਹ ਘਟੀ ਹੈਗੀ ਆ ਇੱਕ ਸਾਲ ਦੇ ਵਿੱਚ। ਜੀ ਬਿਲਕੁਲ। ਸੋ ਜਿਹੜੀ ਮੈਕਸੀਕੋ ਦੇ ਨਾਲ ਜਿਹੜੀ ਡੀਲ ਹੋਈ ਹੈਗੀ ਆ USA ਦੀ, ਉਹਦੇ ਵਿੱਚ ਜਿਹੜੀ ਖਾਸ ਕਰਕੇ ਆਟੋ ਇੰਡਸਟਰੀ ਦੇ ਨਾਲ ਰਿਲੇਟਡ ਆ, ਉਹਦੇ 'ਚ ਇਹ ਕਿਹਾ ਗਿਆ ਸੀ ਵੀ 40 ਤੋਂ 45% ਜਿਹੜੀਆਂ ਕਾਰਜ਼ ਆ ਜਿਹੜੀਆਂ ਮੈਕਸੀਕੋ 'ਚ ਬਣਾਈਆਂ ਜਾਣਗੀਆਂ ਤੇ ਜਿਹੜੇ ਬਣਾਉਣ ਵਾਲੇ ਹੋਣਗੇ ਉਹਨਾਂ ਨੂੰ ਯੂਨੀਅਨ ਬਣਾਉਣ ਦਾ ਵੀ ਹੱਕ ਹੋਊਗਾ ਤੇ ਮਿਨੀਮਮ ਵੇਜ ਉਹਨਾਂ ਦਾ $16 1 ਘੰਟੇ ਦੇ ਹਿਸਾਬ ਨਾਲ ਹੋਊਗਾ। ਸੋ ਪਰ ਜਿਹੜੀਆਂ US ਦੀਆਂ ਯੂਨੀਅਨਸ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਇਹ ਫਾਈਨ ਪ੍ਰਿੰਟ ਪੜ੍ਹਨਾ ਚਾਹੁੰਦੇ ਆ। ਤੇ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੇ USA ਦੇ ਵਿੱਚ ਆਟੋ ਇੰਡਸਟਰੀ ਦੇ ਵਿੱਚ ਯੂਨੀਅਨਸ ਕੰਮ ਕਰਦੇ ਆ ਉਹਨਾਂ ਦੀ ਕਿੰਨੀ ਸੈਲਰੀ ਜਿਹੜੀ ਹੈਗੀ ਆ। ਸੋ ਇਸੇ ਕਰਕੇ ਉਹ ਡਰਦੇ ਆ ਵੀ ਜੇ ਮੈਕਸੀਕੋ ਦੇ ਵਿੱਚ ਜ਼ਿਆਦਾ ਕਾਰਾਂ ਬਣਨ ਲੱਗੀਆਂ ਤੇ ਜਿਹੜੀ ਸਾਡੀਆਂ ਇੱਥੋਂ ਜੌਬਸ ਆ ਉਹ ਤਾਂ ਡੈਫੀਨਿਟਲੀ ਖਤਰਾ ਹੈਗਾ। ਕਿਉਂਕਿ ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, ਲੇਬਰ ਤਾਂ ਉੱਥੇ ਸਸਤੀ ਹੈ ਹੀ ਹੈ, ਇਹਦੇ ਵਿੱਚ ਤਾਂ ਕੋਈ ਦੋ ਰਾਵਾ ਨਹੀਂ। ਜੋ ਅਮਰੀਕਾ ਦੇ $1 ਦੇ ਮੁਕਾਬਲੇ ਕਿੰਨਾ ਆ। ਸੋ ਬਹੁਤ ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਹਜ਼ਾਰਾਂ ਹੀ ਲੱਖਾਂ ਹੀ ਜਿਹੜੀਆਂ ਕਾਰਾਂ ਹਰ ਸਾਲ ਜਿਹੜੀਆਂ ਬਣਦੀਆਂ, ਉਹਨਾਂ ਨੂੰ ਤਾਂ ਜਿਹੜਾ ਆਟੋਮੈਟਿਕਲੀ ਜਿਹੜਾ ਫਾਇਦਾ ਹੋਊਗਾ ਹੀ ਹੋਊਗਾ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ। ਟੈਰਿਫਸ ਨੂੰ ਲੈ ਕੇ ਬਹੁਤ ਕੁਛ ਜਿਹੜਾ ਹੁਣ ਲੰਮੇ ਸਮੇਂ ਤੋਂ ਰੌਲਾ ਜਿਹੜਾ ਚੱਲ ਰਿਹਾ ਆ, ਆਈ ਥਿੰਕ ਕਿਉਂਕਿ ਚਾਈਨਾ ਵਾਲੇ ਦੇ ਨਾਲ ਤਾਂ ਇਹਨਾਂ ਦੀ ਜਿਹੜੀ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਡੈਮੋਕ੍ਰੇਟ ਪਾਰਟੀ ਦੇ ਲੀਡਰ ਆ ਉਹ ਵੀ ਚਾਹੁੰਦੇ ਆ ਵੀ ਉਹਨਾਂ ਨਾਲ ਜਿਹੜਾ ਟਰੇਡ ਵਾਲਾ ਹੈਗਾ ਆ ਉਸ ਨੂੰ ਮੁੜ ਤੋਂ ਜਿਹੜਾ ਆ ਉਹ ਦੇਖਿਆ ਜਾਵੇ, ਜਿਹਦੇ ਵਿੱਚ ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ ਆ ਉਹਨਾਂ ਨੇ ਸਾਥ ਵੀ ਦਿੱਤਾ ਆ, ਜਿਹੜੇ ਡੋਨਲਡ ਟਰੰਪ ਰਾਸ਼ਟਰਪਤੀ ਉਹਨਾਂ ਦਾ। ਤੇ ਬਾਕੀ ਮੁਲਕਾਂ ਦੇ ਨਾਲ ਕਹਿੰਦੇ ਵੀ ਉਹ ਨਾ ਜਿਹੜੀ ਆ ਟਰੇਡ ਨੂੰ ਲੈ ਕੇ ਜਿਹੜੇ ਉਹ ਬਹੁਤੀ ਗੱਲ ਨਾ ਵਿਗਾੜੀ ਜਾਵੇ। ਜੀ ਤੇ ਅਗਲੀ ਖਬਰ ਵੱਲ ਚਲੀਏ। ਰਾਜਕਰਮਵੀਰ ਸਿੰਘ ਜੀ, ਪਿਛਲੇ ਹਫ਼ਤੇ ਫ੍ਰਿਜ਼ਨੋ ਤੋਂ ਇੱਕ ਜਿਹੜੀ ਟਰੱਕਿੰਗ ਕੰਪਨੀ ਆ ਉਹਨਾਂ ਦੇ ਟਰੱਕ ਵੱਲੋਂ ਇੱਕ ਐਕਸੀਡੈਂਟ ਹੋਇਆ ਜਿਹੜਾ ਨਿਊ ਮੈਕਸੀਕੋ ਦੇ ਵਿੱਚ, ਤੇ ਉਹ ਬਹੁਤ ਹੀ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਵਿੱਚ 8 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ ਤੇ ਟਰੱਕਿੰਗ ਕੰਪਨੀ ਦਾ ਜਿਹੜਾ ਡਰਾਈਵਰ ਸੀ ਉਹ ਲੱਕਲੀ ਜਿਹੜਾ ਉਹ ਬਚ ਗਿਆ। ਬਿਲਕੁਲ I-40 ਦੇ ਉੱਤੇ ਜਿਹੜਾ ਐਕਸੀਡੈਂਟ ਹੋਇਆ ਸੀ, ਜਿਸ ਦੇ ਵਿੱਚ ਜਿਹੜੀ ਸਟੇਟ ਪੁਲਿਸ ਆ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਜਾਂਚ ਦੇ ਵਿੱਚ ਇਹੀ ਦੱਸਿਆ ਸੀਗਾ ਵੀ ਜਿਹੜੇ ਟਰੱਕ ਦਾ ਸੈਮੀ ਟਰੱਕ ਦਾ ਟ੍ਰੇਲਰ ਦਾ ਜਿਹੜਾ ਇੱਕ ਟਾਇਰ ਫੇਲੀਅਰ ਹੋਣ ਕਰਕੇ ਉਹ ਜਿਹੜਾ ਆਪੋਜ਼ਿਟ ਸਾਈਡ ਜਿਹੜੀ ਔਨਕਮਿੰਗ ਟ੍ਰੈਫਿਕ ਆ ਉਸ ਦੇ ਵਿੱਚ ਜਾ ਵੱਜਾ, ਜਿਸ ਦੇ ਵਿੱਚ ਜਿਹੜੀ ਗ੍ਰੇ ਹਾਊਂਡ ਦੀ ਬੱਸ ਜਿਹੜੀ ਜਾ ਰਹੀ ਸੀਗੀ ਜਿਸ ਦੇ ਵਿੱਚ 49 ਲੋਕ ਸਵਾਰ ਸੀ, ਉਹਨਾਂ 'ਚੋਂ 8 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋ ਗਈ ਆ। ਅਟਰਨੀ ਇੱਕ ਜਿਹੜਾ ਕਿ 2 ਬੱਸ ਪੈਸੰਜਰਸ ਦੇ ਵੱਲੋਂ ਆ ਉਸ ਨੇ ਡਰਾਈਵਰ ਦੇ ਉੱਤੇ ਤੇ ਟਰੱਕਿੰਗ ਕੰਪਨੀ ਦੇ ਉੱਤੇ ਨੈਗਲੀਜੈਂਸ ਦੇ ਜਿਹੜੇ ਦੋਸ਼ ਆ ਉਹ ਉਹਨਾਂ ਨੇ ਲਾਏ ਆ ਤੇ ਹੁਣ ਉਹਨਾਂ ਨੇ ਉਸ ਕੰਪਨੀ ਦੇ ਖਿਲਾਫ ਲਾ ਸੂਟ ਵੀ ਜਿਹੜਾ ਆ ਉਹ ਫਾਈਲ ਕਰ ਦਿੱਤਾ ਆ। ਇਹ ਹਰਜੋਤ ਸਿੰਘ ਜੀ ਕੰਪਨੀ ਜਿਹੜੀ CBS ਨਿਊਜ਼ ਨੇ ਜਿਹੜਾ ਦੱਸਿਆ ਵੀ ਜਿਹੜੀ ਜੈਗ ਟਰਾਂਸਪੋਰਟੇਸ਼ਨ ਇਨਕਾਰਪੋਰੇਟਡ ਜਿਹੜੀ ਹੈਗੀ ਆ ਕੈਲੀਫੋਰਨੀਆ ਦੀ ਫ੍ਰੈਜ਼ਨੋ ਬੇਸਡ ਕੰਪਨੀ ਆ, ਉਹਨਾਂ ਦੇ ਉੱਤੇ ਜਿਹੜਾ ਦੋਸ਼ ਲੱਗਾ ਆ। ਇਹ ਜਿਹੜਾ ਡਰਾਈਵ ਆ ਉਹ ਕਰ ਰਿਹਾ ਸੀ ਕੋਈ ਇੱਕ ਜਿਹੜਾ ਹਿਸਪੈਨਿਕ ਮੂਲ ਦਾ ਜਿਹੜਾ ਡਰਾਈਵਰ ਸੀਗਾ, ਜਿਹੜਾ ਉਹਨਾਂ ਦਾ ਟਰੱਕ ਜਿਹੜਾ ਉਸ ਟਾਈਮ ਦੇ ਉੱਤੇ ਚਲਾ ਰਿਹਾ ਸੀ ਤੇ ਜਦ ਅਚਾਨਕ ਕਹਿੰਦੇ ਟਾਇਰ ਜਿਹੜਾ ਫਟਣ ਕਰਕੇ ਇੱਦਾਂ ਹੋਇਆ ਆ। ਤੇ ਹੁਣ ਜਿਹੜੇ ਅਟਰਨੀ ਆ ਉਹ ਹੁਣ ਉਹਨਾਂ ਨੇ ਪੁਰਾਣੇ ਰੈਕਡ ਵੀ ਜਿਹੜੇ ਇਸ ਦੇ ਵਿੱਚ ਉਹਨਾਂ ਨੇ ਕੱਢੇ, ਉਹ ਕਹਿੰਦੇ ਵੀ ਜਿਹੜੀ ਪ੍ਰੋਪਰ ਮੇਨਟੇਨੈਂਸ ਤੇ ਇੰਸਪੈਕਸ਼ਨ ਜਿਹੜੀ ਆ ਉਹ ਉਹਨਾਂ ਨੇ ਨਹੀਂ ਸੀ ਕੀਤੀ। ਸੋ ਇਹ ਦੋਸ਼ ਜਿਹੜੇ ਇਸ ਟਾਈਮ ਲਾ ਰਹੇ, ਦੇਖੋ 8 ਜਾਣੇ ਇਸ ਪੂਰੇ ਹਾਦਸੇ ਦੇ ਵਿੱਚ ਜਿਹੜੇ ਉਹ ਮਾਰੇ ਗਏ ਆ ਤੇ ਇਹਦੇ ਕਰਕੇ ਜਿਹੜਾ ਹੁਣ ਲੋਕਾਂ ਦੇ ਵਿੱਚ ਰੋਸ ਤਾਂ ਹੈਗਾ ਹੀ ਹੈਗਾ, ਕਿਉਂਕਿ ਜਿਸ ਪਰਿਵਾਰ ਦੇ ਕੋਈ ਜੀ ਜਿਹੜਾ ਚਲਿਆ ਜਾਂਦਾ ਆ ਅਜਿਹਿਆਂ ਹਾਦਸਿਆਂ ਦੇ ਵਿੱਚ
ਤਾਂ ਉਹਨਾਂ ਨੂੰ ਗੁੱਸਾ ਤਾਂ ਉਸ ਮੌਕੇ ਦੇ ਉੱਤੇ ਜ਼ਰੂਰ ਰਹਿੰਦਾ, ਕਈ ਚਿਰ ਜਿਹੜਾ ਉਹ ਗੁੱਸਾ ਬਰਕਰਾਰ ਰਹਿੰਦਾ ਹੈ। ਸੋ ਇਹ ਹੁਣ ਖਬਰ ਆ ਰਹੀ ਹੈਗੀ ਆ, ਜਿਹੜੇ ਲਾਸੂਟ ਫਾਈਲ ਹੋਏ ਆ ਉਹਨਾਂ ਦੇ ਵਿੱਚ ਇੱਕ ਅਟਾਰਨੀ ਜਿਹੜਾ ਬ੍ਰਾਇਨ ਵਿਲੀਅਮਸ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫੈਡਰਲ ਸੇਫਟੀ ਡਾਟਾ ਜਿਹੜਾ ਸ਼ੋਅ ਕਰ ਰਿਹਾ ਆ ਉਹਦੇ ਮੁਤਾਬਕ ਕਹਿੰਦੇ ਪਿਛਲੇ 2 ਸਾਲਾਂ ਦੇ ਵਿੱਚ ਇਸੇ ਕੰਪਨੀ ਦੇ 3 ਕ੍ਰੈਸ਼ ਆਲਰੇਡੀ ਹੋ ਚੁੱਕੇ ਆ। ਸੋ ਜਿੰਨੀਆਂ ਵੀ ਜਿਹੜੀਆਂ ਨਿਊਜ਼ ਆ ਉਹਨਾਂ ਨੇ ਹੈਡਲਾਈਨ ਹੁਣ ਇਹੀ ਬਣਾਈਆਂ ਆ ਵੀ ਜਿਹੜੀ ਟਰੱਕਿੰਗ ਕੰਪਨੀ ਦਾ ਐਕਸੀਡੈਂਟ ਇਹ ਹੋਇਆ ਸੀ ਉਹਦੀ ਜਿਹੜੀ ਹਿਸਟਰੀ ਆ ਉਹ ਕ੍ਰੈਸ਼ਿਸ ਦੀ ਹੈਗੀ ਆ। ਸੋ ਜਿਹੜਾ ਆ ਇਹ ਹੁਣ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਇੱਕ ਵਾਰੀ ਫੇਰ ਜਿਸ ਤਰ੍ਹਾਂ ਤੁਸੀਂ ਸੈਚਰਡੇ ਵੀ ਦੱਸ ਰਹੇ ਸੀ, ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਟਰੱਕਿੰਗ ਇੰਡਸਟਰੀ ਵਾਲੇ, ਜਦੋਂ ਵੀ ਤੁਸੀਂ ਤੁਰਦੇ ਆ ਪ੍ਰੀ ਇੰਸਪੈਕਸ਼ਨ ਜ਼ਰੂਰ ਧਿਆਨ ਨਾਲ ਕਰਿਆ ਕਰੋ। ਐਕਸੀਡੈਂਟ ਤਾਂ ਹੋ ਹੀ ਜਾਂਦੇ ਆ, ਪਰ ਫਿਰ ਵੀ ਜਿੰਨੀ ਕੁ ਤੁਸੀਂ ਟੇਕ ਕੇਅਰ ਕਰ ਸਕਦੇ ਹੈਗੇ ਆ ਉਹਨਾਂ ਬੜੀ ਕੇਅਰਫੁਲੀ ਜਿਹੜਾ ਕਰਨਾ ਚਾਹੀਦਾ ਆ। ਹੁਣ ਦੇਖੋ ਇਹ ਕਿੱਡਾ ਮਾੜਾ ਕੰਮ ਹੋਇਆ ਹੈਗਾ ਆ। ਆਪਾਂ ਇਹ ਨਹੀਂ ਕਹਿ ਰਹੇ ਵੀ ਟਰੱਕਿੰਗ ਕੰਪਨੀ ਦਾ ਕਸੂਰ ਆ ਜਾਂ ਡਰਾਈਵਰ ਦਾ ਕਸੂਰ ਆ। 8 ਲੋਕਾਂ ਦੀ ਜਿਹੜੀ ਜਾਨ ਚਲੇ ਗਈ ਆ। ਸੋ ਡਿਟੇਲ ਤਾਂ ਜਿਹੜੀ ਆ ਉਹ ਬਾਅਦ 'ਚ ਪਤਾ ਲੱਗੂਗੀ ਵੀ ਕੀ ਕਾਰਨ ਸੀ, ਪਰ ਹੁਣ ਜਿਹੜਾ ਫੈਡਰਲ ਸੇਫਟੀ ਵੱਲੋਂ ਆਲਰੇਡੀ ਕਿਹਾ ਗਿਆ ਵੀ ਟਰੱਕਿੰਗ ਕੰਪਨੀ ਦੇ ਪਹਿਲਾਂ ਵੀ ਜਿਹੜੇ ਕ੍ਰੈਸ਼ ਹੋਏ ਹੈਗੇ ਤੇ ਇਹਦੀ ਹਿਸਟਰੀ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਆ, ਆਪਣੇ ਜਿਹੜੇ ਦੂਜਾ ਹੈਗਾ ਬ੍ਰਾਜ਼ੀਲ ਦੇ ਵੱਲ ਨੂੰ ਵੱਧਦੇ ਆ। ਉੱਥੇ ਦੇ ਜਿਹੜੇ ਇੱਕ ਨੈਸ਼ਨਲ ਜਿਹੜਾ ਅਜਾਇਬ ਘਰ ਆ, ਮਿਊਜ਼ੀਅਮ ਆ, ਉਸ ਦੇ ਵਿੱਚ ਇੱਕ ਬਹੁਤ ਭਿਆਨਕ ਜਿਹੜੀ ਆ ਉਹ ਅੱਗ ਇਸ ਟਾਈਮ ਲੱਗੀ ਹੋਈ ਆ। ਜਿਹੜੀ ਆ ਲਪਟਾਂ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਨੇ, ਬਹੁਤ ਜ਼ਿਆਦਾ ਭਿਆਨਕ ਨੇ, ਤੇ ਕਹਿੰਦੇ ਵੀ ਇੰਨਾ ਕੁ ਜ਼ਿਆਦਾ ਜਿਹੜਾ ਇਸ ਟਾਈਮ ਨੁਕਸਾਨ ਹੋ ਚੁੱਕਾ, ਜਿਸ ਦੇ ਵਿੱਚ ਪੁਰਾਣੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਉੱਥੇ ਤਬਾਹ ਜਿਹੜੀਆਂ ਹੋ ਚੁੱਕੀਆਂ ਆ। ਇਹ ਰੀਓ ਡੀ ਜਨੇਰੀਓ ਜਿਹੜੀ ਉੱਥੋਂ ਦੀ ਕੈਪੀਟਲ ਆ, ਰਾਜਧਾਨੀ ਆ ਬ੍ਰਾਜ਼ੀਲ ਦੀ, ਉੱਥੇ ਜਿਹੜਾ ਇੱਕ ਨੈਸ਼ਨਲ ਮਿਊਜ਼ੀਅਮ ਆ ਜਿੱਥੇ ਇਹ ਭਿਆਨਕ ਜਿਹੜੀ ਆ ਅੱਗ ਲੱਗੀ ਆ। ਕਹਿੰਦੇ ਵੀ ਉਸ ਮਿਊਜ਼ੀਅਮ ਦੇ ਵਿੱਚ 20 ਮਿਲੀਅਨ ਤੋਂ ਵੱਧ ਜਿਹੜੀਆਂ ਵੱਖ-ਵੱਖ ਇਤਿਹਾਸਿਕ ਜਿਹੜੀਆਂ ਚੀਜ਼ਾਂ ਮਿਊਜ਼ੀਅਮ ਦੇ ਵਿੱਚ ਜਿਹੜੀਆਂ ਪਈਆਂ ਸੀ, ਜਿਹੜੀਆਂ ਕਿ ਸਭ ਤੋਂ ਪੁਰਾਣੇ, ਜਿਨ੍ਹਾਂ ਦੇ ਵਿੱਚ ਆਦਮੀ ਦੇ ਜਿਹੜੇ ਬੰਦੇ ਦੇ ਜਿਹੜੇ ਕੰਕਾਲ ਜਿਹੜੇ ਆ ਉਹ ਵੀ ਉੱਥੇ ਜਿਹੜੇ ਪਏ ਸੀ, ਜਿਹੜੇ ਉੱਥੇ ਲੱਭੇ ਸੀਗੇ ਉਹਨਾਂ ਨੂੰ ਬ੍ਰਾਜ਼ੀਲ ਦੇ ਵਿੱਚੋਂ। ਸੋ ਉਹ ਵੀ ਉਹਨਾਂ ਨੇ ਰੱਖੇ ਸੀ ਤੇ ਕਹਿੰਦੇ ਉਹ ਵੀ ਸੜ ਕੇ ਤਬਾਹ ਜਿਹੜੇ ਆ ਉਹ ਹੋ ਚੁੱਕੇ ਨੇ। ਕਿਸੇ ਦੇ ਜਿਹੜੇ ਆ ਕਿਸੇ ਜਾਨੀ ਨੁਕਸਾਨ ਦੀ ਤਾਂ ਕੋਈ ਖਬਰ ਨਹੀਂ ਹੈ, ਕਿਸੇ ਇੰਜਰੀ ਦੀ ਖਬਰ ਨਹੀਂ ਹੈ। ਇਹ ਜਦੋਂ ਚੰਗੀ ਗੱਲ ਰਹੀ ਆ, ਪਰ ਬਹੁਤ ਸਾਰਾ ਕਹਿ ਲਓ ਵੀ ਇਤਿਹਾਸਿਕ ਡਾਟਾ ਜਿਹੜਾ ਆ ਇਸ ਦੇ ਨਾਲ ਜਿਹੜਾ ਉਹ ਨਸ਼ਟ ਹੋ ਗਿਆ ਆ ਜੀ। ਤੇ ਅਗਲੀ ਖਬਰ ਵੱਲ ਚਲੀਏ। ਅੱਜ ਤੋਂ ਕੁਝ ਸਮਾਂ ਪਹਿਲਾਂ, 2 ਸਾਲ ਪਹਿਲਾਂ, ਕਹਿੰਦੇ ਇੱਕ ਡੂਪੌਂਟ ਸਰਕਲ ਵਾਸ਼ਿੰਗਟਨ DC ਦੇ ਵਿੱਚ ਆਪਣਾ ਜਿਹੜਾ ਸਿੱਖ ਭਰਾ ਆ ਮਹਿਤਾਬ ਸਿੰਘ ਬਖਸ਼ੀ, ਉਹ ਖੜਾ ਸੀਗਾ ਤੇ ਉਹ ਉੱਥੇ 1200 ਬਲਾਕ ਆਫ ਕਨੈਟੀਕਟ ਐਵਨਿਊ ਦੇ ਵਿੱਚ, ਤੇ ਜਦੋਂ ਇੱਕ ਜਿਹੜਾ ਆ ਏਅਰਮੈਨ ਆ ਉਸ ਨੇ ਆ ਕੇ ਉਹਦੀ ਜਿਹੜੀ ਆ ਦਸਤਾਰ ਲਾਤੀ ਤੇ ਉਹਨੂੰ ਕੁੱਟਿਆ ਮਾਰਿਆ, ਤੇ ਉਹ ਕੇਸ ਚੱਲ ਰਿਹਾ ਸੀ। ਤੇ ਪਿਛਲੇ ਫਰਾਈਡੇ ਜਿਹੜੀ ਆ ਯੂਰੀ ਨੇ ਜਿਹੜਾ ਹੁਣ ਡਿਸੀਜਨ ਦਿੱਤਾ ਹੈਗਾ ਆ, ਉਹਨੂੰ ਵੀ ਚਾਰਜ ਕੀਤਾ ਜਾਵੇ। 26 ਸਾਲਾਂ ਦਾ ਡਾਇਲਨ ਮਿਲਹੌਸਨ ਜਿਹੜਾ ਆ ਉਹਨੂੰ ਗਿਲਟੀ ਕਰਾਰ ਦਿੱਤਾ ਗਿਆ ਹੈਗਾ ਆ। ਨਾਲ ਦੀ ਨਾਲ ਉਹਨੂੰ ਜਿਹੜਾ ਆ ਹੇਟ ਕ੍ਰਾਈਮ ਦੇ ਵਿੱਚ ਚਾਰਜ ਕੀਤਾ ਗਿਆ ਆ ਵੀ ਇਸ ਨੇ ਇੱਕ ਸਿੱਖ ਰਿਲੀਜਨ ਵਾਲਾ ਜਿਹੜਾ ਬੰਦਾ ਖੜਾ ਸੀ ਉੱਥੇ, ਉਹਦਾ ਕੋਈ ਦੇਣਾ ਲੈਣਾ ਨਹੀਂ ਸੀ, ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਆਰਗੂਮੈਂਟ ਨਹੀਂ ਹੋਈ, ਤੇ ਉਹਦੀ ਜਿਹੜੀ ਆ ਪਿੱਛੋਂ ਜਾ ਕੇ ਉਹਦੀ ਦਸਤਾਰ ਲਾਤੀ ਤੇ ਉਹਨੂੰ ਜਿਹੜਾ ਕੁੱਟਿਆ ਮਾਰਿਆ, ਤੇ ਉਹਦੇ ਕਰਕੇ ਜਿਹੜਾ ਯੂਰੀ ਨੇ ਹੁਣ ਜਿਹੜਾ ਡਿਸੀਜਨ ਆ ਉਹਨੂੰ ਜਿਹੜਾ ਗਿਲਟੀ ਕਰਾਰ ਦਿੱਤਾ ਹੈਗਾ। ਜੀ 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 ਤੇ ਬਿਲਕੁਲ। ਤੇ ਹਰਜੋਤ ਸਿੰਘ ਜੀ ਜਿਹੜੀ ਅਗਲੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ। ਇੱਕ ਟ੍ਰੋਪੀਕਲ ਸਟਾਰਮ ਇੱਕ ਵਾਰੀ ਫੇਰ ਜਿਹੜੀ ਗਲਫ ਦੀ ਖਾੜੀ ਹੈਗੀ ਆ ਉਸ ਦੇ ਵਿੱਚ ਦੇਖਿਆ ਜਾ ਰਿਹਾ ਆ, ਜਿਸ ਦੇ ਵਿੱਚ ਲੂਜ਼ੀਆਨਾ ਜਿਹੜਾ ਆ ਉਸ ਨੂੰ ਕਾਫੀ ਜਿਹੜਾ ਇੱਕ ਹਿਸਾਬ ਦੇ ਨਾਲ ਫੇਰ ਖਤਰਾ ਬਣਿਆ ਆ। ਫਲੋਰੀਡਾ ਦੇ ਬਿਲਕੁਲ ਸਭ ਤੋਂ ਥੱਲੇ ਵਾਲੇ ਸਦਰਨ ਮੋਸਟ ਪੁਆਇੰਟ ਤੋਂ ਕਹਿੰਦੇ ਆ ਇਹ ਇਸ ਟਾਈਮ ਟ੍ਰੋਪੀਕਲ ਸਟਾਰਮ ਬਣਨਾ ਸ਼ੁਰੂ ਹੋ ਰਿਹਾ ਆ, ਤੇ ਇਹ ਇੱਦਾਂ ਲੱਗ ਰਿਹਾ ਵੀ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਲੂਜ਼ੀਆਨਾ, ਮਿਸੀਸਿਪੀ, ਅਲਾਬਾਮਾ, ਫਲੋਰੀਡਾ, ਇਹਨਾਂ 4 ਜਿਹੜੇ ਸੂਬਿਆਂ ਦੇ ਵਿੱਚ ਕਾਫੀ ਭਾਰੀ ਮੀਂਹ ਜਿਹੜਾ ਉਹ ਲੈ ਕੇ ਆ ਸਕਦਾ ਆ, ਤੇ ਕਾਫੀ ਤੇਜ਼ ਹਵਾਵਾਂ ਜਿਹੜੀਆਂ ਆ ਉਹ ਉੱਧਰ
ਆ ਸਕਦੀਆਂ ਨੇ। ਸੋ ਜਿਹੜੇ ਵੀ ਜਿਹੜੇ ਸਾਡੇ ਸਰੋਤੇ ਸੁਣਨ ਵਾਲੇ ਵੀ ਹੈ ਜਾਂ ਜਿਹੜੇ ਕੋਈ ਉੱਧਰ ਨੂੰ ਜਾਂਦੇ ਵੀ ਨੇ, ਖਾਸ ਕਰਕੇ ਜਿਹੜੇ ਆਪਣੇ ਟਰੱਕਰ ਵੀਰ ਨੇ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਟ੍ਰੋਪੀਕਲ ਸਟਾਰਮ ਦੀ ਜਿਹੜੀ ਵਾਰਨਿੰਗ ਆ ਉਹ ਇਸ ਟਾਈਮ ਜਿਹੜੀ ਉਹ ਦਿੱਤੀ ਗਈ ਆ, ਉਹ ਫੋਰਕਾਸਟ ਕੀਤੀ ਗਈ ਆ ਵੀ ਉੱਧਰ ਨੂੰ ਆ ਸਕਦਾ ਆ। ਸੋ ਮੀਂਹ ਦੇ ਲਈ, ਭਾਰੀ ਮੀਂਹ ਦੇ ਲਈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਉੱਥੇ ਜਿਹੜੇ ਲੋਕ ਆ ਉਹ ਇੱਕ ਹਿਸਾਬ ਦੇ ਨਾਲ ਤਿਆਰ ਜਿਹੜਾ ਉਹ ਰਹਿਣ। ਸੋ ਬਾਕੀ ਸਾਰਿਆਂ ਨੂੰ ਜਿਹੜਾ ਚਾਹੀਦਾ ਹੈ ਵੀ ਜਿਹੜੀਆਂ ਚੀਜ਼ਾਂ ਬਚਾਉਣ ਵਾਲੀਆਂ ਆ ਪਹਿਲੋਂ ਹੀ ਜਿਹੜੀਆਂ ਆ ਉਹ ਸੀਲਬੰਦ ਕਰਕੇ ਇੱਕ ਹਿਸਾਬ ਦੇ ਨਾਲ ਰੱਖੀਆਂ ਜਾਣ। ਹੋਪਫੁਲੀ ਜਿਹੜਾ ਇਹ ਸਟੋਰਮ ਆ ਆਉਣ ਤੋਂ ਪਹਿਲਾਂ ਕੋਸਟ ਤੇ ਤੱਟ ਤੇ ਆਉਣ ਤੋਂ ਪਹਿਲਾਂ ਉਹ ਜਿਹੜਾ ਕਹਿ ਲਓ ਵੀ ਕਮਜ਼ੋਰ ਹੋ ਜਾਵੇ ਤਾਂ ਬਹੁਤਾ ਨੁਕਸਾਨ ਜਿਹੜਾ ਉਹ ਨਾ ਕਰ ਸਕੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਵੀਕਾਂ ਦੇ ਵਿੱਚ ਬਹੁਤ ਵਾਰੀ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਬੇ ਏਰੀਏ ਦੀ ਇੱਕ ਲੜਕੀ ਜਿਹੜੀ ਮੌਲੀ ਟਿਬੇਟਸ ਜੋ ਕਿ ਆਇਓਵਾ ਕਾਲਜ ਦੇ ਵਿੱਚ ਪੜ੍ਹਦੀ ਸੀ ਤੇ ਉਹ ਆਪਣੋਂ ਘਰੋਂ ਜਿਹੜੀ ਆ ਵਾਕ ਕਰਨ ਗਈ ਤੇ ਮੁੜ ਕੇ ਉਹ ਲੱਭੀ ਨਹੀਂ ਤੇ ਫਾਈਨਲੀ ਜਿਹੜੀ ਆ ਉਹਦੀ ਬੋਡੀ ਲੱਭੀ ਤੇ ਉਹਦੇ ਵਿੱਚ ਇੱਕ ਸਪੈਨਿਸ਼ ਮੂਲ ਦਾ ਜਿਹੜਾ ਬੰਦਾ ਸੀ ਉਹਨੂੰ ਚਾਰਜ ਕੀਤਾ ਗਿਆ ਤੇ ਉਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਮੀਡੀਆ ਦੇ ਵਿੱਚ ਇਹ ਕਿਹਾ ਗਿਆ ਵੀ ਇਹ ਇੱਕ ਤਰ੍ਹਾਂ ਨਾਲ ਇਲੀਗਲ ਜਾਂ ਅਨਡਾਕੂਮੈਂਟਡ ਬੰਦਿਆਂ ਨੇ ਕ੍ਰਾਈਮ ਕੀਤਾ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜਾ ਸਨ ਹੈਗਾ ਆ ਉਸ ਨੇ ਇਹਦਾ ਬਲੇਮ ਜਿਹੜਾ ਆ ਉਹ ਡੈਮੋਕ੍ਰੇਟਸ ਦੇ ਉੱਤੇ ਲਾਇਆ ਵੀ ਇਸ ਕਰਕੇ ਜਿਹੜਾ ਇਸ ਲੜਕੀ ਦਾ ਕਤਲ ਹੋਇਆ ਕਿਉਂਕਿ ਉਹ ਇਲੀਗਲ ਇਮੀਗ੍ਰੇਸ਼ਨ ਤੇ ਬੜੇ ਜਿਹੜੇ ਆ ਉਹਨਾਂ ਦਾ ਜਿਹੜਾ ਨਰਮ ਜਿਹੜਾ ਉਹਨਾਂ ਦੀ ਵਿਊ ਹੈਗਾ ਆ। ਪਰ ਅੱਜ ਜਿਹੜੀ ਮੌਲੀ ਟਿਬੇਟਸ ਆ ਉਹਦੇ ਫਾਦਰ ਨੇ ਇਹ ਕਿਹਾ ਵੀ ਮੇਰੀ ਕੁੜੀ ਦੇ ਡੈਥ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੋਲੀਟੀਕਲ ਗੱਲ ਨਾ ਕੀਤੀ ਜਾਵੇ ਤੇ ਨਾ ਹੀ ਜਿਹੜਾ ਆ ਉਹਨੂੰ ਐਕਸਪਲੋਇਟ ਕੀਤਾ ਜਾਵੇ ਤੇ ਜਿਹਦੇ ਨਾਲ ਜਿਹੜਾ ਆ ਰੇਸਿਜ਼ਮ ਨੂੰ ਪ੍ਰਮੋਸ਼ਨ ਹੁੰਦੀ ਹੈਗੀ ਆ। ਸੋ ਉਹਨਾਂ ਨੇ ਇਹ ਕਿਹਾ ਵੀ ਬਿਲਕੁਲ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਆ। ਇੱਕ ਤਾਂ ਮੇਰੀ ਜਿਹੜੀ ਲੜਕੀ ਆ ਉਹਦੀ ਡੈਥ ਹੋਈ ਆ ਤੇ ਦੂਜਾ ਉਹਦੇ ਉੱਤੇ ਜਿਹੜੀ ਆ ਪੋਲੀਟਿਕਸ ਖੇਲ ਕੇ USA ਦੇ ਵਿੱਚ ਜਿਹੜੀ ਆ ਇੱਕ ਤਰ੍ਹਾਂ ਨਾਲ ਰੇਸਿਜ਼ਮ ਜਿਹੜੀ ਆ ਉਹ ਫੈਲਾਈ ਜਾ ਰਹੀ ਹੈਗੀ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਦੱਸਦੀ ਵੀ ਜੇ ਸਪੋਰਟਸ ਦੇ ਨਾਲ ਵੀ ਜੁੜੀ ਹੋਈ ਵੀ ਜਿਹੜਾ ਫੁੱਟਬਾਲ ਦਾ ਸੀਜ਼ਨ ਆ ਉਹ ਸ਼ੁਰੂ ਹੋਣ ਜਾ ਰਿਹਾ। ਪ੍ਰੀ ਸੀਜ਼ਨ ਨੂੰ ਚੱਲਦੇ ਤਾਂ ਹੋ ਗਏ ਆਲਰੇਡੀ ਜਿਹੜੇ ਆ 4-5 ਹਫ਼ਤੇ ਤੇ ਐਕਚੁਅਲ ਦੇ ਵਿੱਚ ਇਸ ਜਿਹੜੇ ਵੀਰਵਾਰ ਤੋਂ ਹਰਜੋਤ ਸਿੰਘ ਜੀ ਪਹਿਲੇ ਜਿਹੜੇ ਮੁਕਾਬਲੇ ਆ ਉਹ ਸ਼ੁਰੂ ਹੋ ਜਾਣਗੇ। ਸੋ ਇਹ ਪਹਿਲਾ ਮੁਕਾਬਲਾ ਜਿਹੜਾ ਫੈਲਕਨਸ ਦਾ ਤੇ ਈਗਲਸ ਦਾ ਜਿਹੜੇ ਪਿਛਲੀ ਵਾਰ ਦੇ ਜਿਹੜੇ ਜੇਤੂ ਟੀਮ ਜਿਹੜੀ ਰਹੀ ਆ ਉਹਨਾਂ ਦਾ ਜਿਹੜਾ ਮੁਕਾਬਲਾ ਹੋਵੇਗਾ। ਸੋ 9-6 ਨੂੰ ਸੋ ਜਿਹੜੀ 6 ਤਰੀਕ ਆਉਣ ਵਾਲੀ ਹੈਗੀ ਆ ਆਉਂਦਾ ਜਿਹੜਾ ਵੀਰਵਾਰ ਆ ਉਸ ਦਿਨ ਇਹ ਮੁਕਾਬਲਾ ਹੋਵੇਗਾ ਤੇ ਅਗਲੇ ਨਾਲ ਹੀ ਫਿਰ ਐਤਵਾਰ ਨੂੰ ਬਾਕੀ ਸਾਰੀਆਂ ਟੀਮਾਂ ਦੇ ਜਿਹੜੇ ਮੁਕਾਬਲੇ ਤੇ ਫਿਰ ਸੋਮਵਾਰ ਨੂੰ ਮੁਕਾਬਲੇ ਜਿਹੜੇ ਹੋਣਗੇ। ਸੋ ਫੁੱਟਬਾਲ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ। ਜਿਹੜੇ ਫੈਂਟਸੀ ਲੀਗਾਂ ਦੇ ਵਿੱਚ ਹੈਗੇ ਨੇ ਉਹਨਾਂ ਨੇ ਆਪੋ ਆਪਣੇ ਜਿਹੜੇ ਖਿਡਾਰੀ ਆ ਉਹ ਵੀ ਚੁਣਨੇ ਨੇ। ਸੋ ਦੇਖਦੇ ਆ ਇਸ ਵਾਰ ਕੌਣ ਜਿਹੜਾ ਉਹ ਬਾਜੀ ਮਾਰੂਗਾ ਪਰ ਉਹਦੇ ਲਈ ਤਾਂ ਕਾਫੀ ਅਜੇ ਲੰਮਾ ਸਮਾਂ ਪਿਆ ਆ। ਪਰ ਇੱਕ ਵਾਰੀ ਫਿਰ ਅਮਰੀਕਾ ਦੇ ਉੱਤੇ ਜਿਹੜਾ ਫੁੱਟਬਾਲ ਦਾ ਭੂਤ ਆ ਉਹ ਸਵਾਰ ਹੋਣ ਜਾ ਰਿਹਾ ਆ ਆਉਂਦੇ ਜਿਹੜੇ ਆ ਵੀਰਵਾਰ ਤੋਂ। ਅਜੇ ਪ੍ਰੀ ਸੀਜ਼ਨ ਦੀਆਂ ਗੱਲਾਂ ਚੱਲਦੀਆਂ ਸੀ ਫਿਰ ਹੁਣ ਘਰ ਵਿੱਚ ਜਿਹੜਾ ਆ ਹਰ ਵੀਕਐਂਡ ਦੇ ਉੱਤੇ ਜਿਹੜੇ ਫੁੱਟਬਾਲ ਦੀਆਂ ਗੱਲਾਂ ਤੇ ਗੱਪਾਂ ਛੱਪਾਂ ਜਿਹੜੀਆਂ ਆ ਉਹ ਹੋਇਆ ਕਰਨਗੀਆਂ। ਚੰਗੀ ਗੱਲ ਆ ਲੋਕਾਂ ਦਾ ਜਿਹੜਾ ਆ ਸਪੋਰਟਸ ਵੱਲ ਨੂੰ ਵੀ ਜਿਹੜਾ ਇਸ ਦੇ ਵੱਲ ਜਿਹੜਾ ਰੁਝਾਨ ਵੱਧਦਾ ਆ। ਬਾਕੀ ਆਪਾਂ ਦੇਖਿਆ ਜਾਵੇ ਬਾਕੀ ਗੇਮਾਂ ਨੂੰ ਇੰਨੀ ਜਿਹੜੀ ਆ ਤਰਜੀਹ ਜਿਹੜੀ ਉਹ ਨਹੀਂ ਮਿਲਦੀ ਪਰ NFL ਜਿਹੜੀ ਫੁੱਟਬਾਲ ਲੀਗ ਇਸ ਦੇ ਵਿੱਚ ਹੁੰਦਾ ਆ। ਸੋ ਇਸ ਵਾਰ ਇਹ ਵੀ ਜਿਹੜਾ ਕਾਫੀ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੂਗੀ ਨੈਸ਼ਨਲ ਐਂਥਮ ਦੇ ਵਿੱਚ ਨੀਲਿੰਗ ਦਾ ਜਿਹੜਾ ਮਸਲਾ ਪਿਛਲੇ ਹੁਣ ਕਾਫੀ 2-3 ਸੀਜ਼ਨ ਤੋਂ ਜਿਹੜਾ ਉਹ ਚੱਲ ਰਿਹਾ ਆ ਜਿਸ ਦੇ ਵਿੱਚ 49ers ਦਾ ਜਿਹੜਾ ਕੋਲਿਨ ਕੈਪਰਨਿਕ ਸੀਗਾ ਉਸ ਨੇ ਜਿਹੜੇ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਸ਼ੁਰੂਆਤ ਕੀਤੀ ਸੀ ਜਿਹੜਾ ਨੈਸ਼ਨਲ ਐਂਥਮ ਦੇ ਵਿੱਚ ਨੀਲ ਕਰਨਾ। ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਾਫੀ ਪੋਲੀਟੀਕਲਾਈਜ਼ ਜਿਹੜਾ ਇਹ ਮਸਲਾ ਉਹ ਬਣਿਆ ਸੀਗਾ। ਰਾਸ਼ਟਰਪਤੀ ਟਰੰਪ ਵੀ ਉਹਨਾਂ ਨੇ SOBs ਵੀ ਜਿਹੜੇ ਆ ਇਹਨਾਂ ਖਿਡਾਰੀਆਂ ਨੂੰ ਜਿਹੜਾ ਉਹ ਆਖਿਆ ਸੀਗਾ। ਸੋ ਕਾਫੀ ਕੁਛ ਜਿਹੜਾ ਹੋਊਗਾ। ਸੋ ਇਸ ਵਾਰ ਦੇਖਦੇ ਹਾਂ ਵੀ ਕਿਹੜੀ ਜਿਹੜੀ ਨਵੀਂ ਪਾਲਿਸੀ ਦੇ ਅਧੀਨ ਜਿਹੜੀ NFL ਵਾਲੇ ਜਿਹੜੇ ਲਾਉਣਗੇ। ਇੱਕ ਚੀਜ਼ ਵੈਸੇ ਦੇਖੀ ਗਈ ਆ ਹਰਜੋਤ ਸਿੰਘ ਜੀ ਵੀ ਸਿਰਫ ਇੱਕ ਇਹੀ ਲੀਗ ਆ ਜਿਸ ਦੇ ਵਿੱਚ ਨੈਸ਼ਨਲ ਐਂਥਮ ਨੂੰ ਲੈ ਕੇ ਰੌਲਾ ਜਿਹੜਾ ਉਹ ਪੈਂਦਾ ਆ। ਇਹ ਵੀ ਜ਼ਿਕਰਯੋਗ ਗੱਲ ਹੈਗੀ ਆ ਆਰਮੀ ਵਾਲੇ ਲੱਖਾਂ ਹੀ ਡਾਲਰ ਜਿਹੜੇ ਆ NFL ਨੂੰ ਜਿਹੜਾ ਪੇ ਕਰਦੇ ਆ ਨੈਸ਼ਨਲ ਐਂਥਮ ਪਲੇ ਕਰਨ ਦੇ ਲਈ। ਤੁਸੀਂ ਇਹ ਦੇਖੋ ਵੀ ਉੱਦਾਂ ਇਹ ਕਿੰਨੀ ਰਾਸ਼ਟਰਵਾਦ ਦੀਆਂ
ਦੀਆਂ ਜਿਹੜੀਆਂ ਆ ਇਹ ਫੋਕੀਆਂ ਗੱਲਾਂ ਮਾਰਦੇ ਨੇ ਤੇ ਪੈਸੇ ਲੈ ਕੇ ਨੈਸ਼ਨਲ ਐਂਥਮ ਜਿਹੜਾ ਫਲੈਗ ਆ ਉਹ ਜਿਹੜਾ ਫਹਿਰਾਉਂਦੇ ਨੇ। ਸੋ ਇਹ ਆਈ ਥਿੰਕ ਕਿਤੇ ਨਾ ਕਿਤੇ ਹਿਪੋਕ੍ਰੇਸੀ ਜਿਹੜੀ ਇਹ ਲੀਗ ਆ ਇਹ ਵਿੱਚ ਆਪ ਖੁਦ ਜਿਹੜੀ ਆ ਉਹ ਦਿਖਾਉਂਦੀ ਆ, ਲੋਕਾਂ ਨੂੰ ਕਹਿੰਦੀ ਆ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਉਸ ਟਾਈਮ ਦੇ ਉੱਤੇ, ਤੇ ਆਪ ਤੁਸੀਂ ਪੈਸੇ ਲੈ ਕੇ ਜਿਹੜਾ ਉਹ ਰਾਸ਼ਟਰਵਾਦ ਦਾ ਜਿਹੜਾ ਕਹਿ ਲਓ ਵੀ ਝੂਠਾ ਢੋਂਗ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਰਚਾ ਰਹੇ ਹੁੰਦੇ ਆ ਜੀ। ਤੇ ਸਾਰਿਆਂ ਨੂੰ ਪਤਾ ਹੀ ਆ ਵੀ ਟੈਸਲਾ ਕਿਸ ਤਰ੍ਹਾਂ ਜਿਹੜੀ ਆ ਬੱਲੇ ਬੱਲੇ ਕਰਾ ਰਹੀ ਹੈਗੀ ਆ ਇਲੈਕਟ੍ਰਿਕ ਕਾਰ ਦੇ ਨਾਲ। ਹੁਣ ਟੈਸਲਾ ਦਾ ਜਿਹੜਾ ਮੁਕਾਬਲਾ ਆ ਉਹ ਹੁਣ ਮਰਸਡੀ ਬੈਂਜ਼ ਜਿਹੜੀ ਕਹਿੰਦੇ ਆ ਵੀ ਉਹ ਕੱਲ੍ਹ ਨੂੰ ਮੰਗਲਵਾਰ ਨੂੰ ਜਾਣੀ ਕਿ ਅਨਾਊਂਸ ਕਰਨ ਜਾ ਰਹੇ ਆ SUV ਉਹ ਬਣਾਉਣ ਜਾ ਰਹੇ ਆ ਇਲੈਕਟ੍ਰਿਕ, ਤੇ ਜੋ ਕਿ ਟੈਸਲਾ ਨੂੰ ਕਹਿੰਦੇ ਪੂਰਾ ਮੁਕਾਬਲਾ ਦੇਵੇਗਾ। ਤੇ ਜਿਹੜਾ ਇਹ ਨਾਰਵੇ ਦੇ ਵਿੱਚ ਉਹਨਾਂ ਨੇ ਅਨਾਊਂਸ ਕੀਤਾ ਹੈਗਾ, ਤੇ ਅਨਾਊਂਸ ਕਰਦਿਆਂ ਸਾਰੇ ਕਹਿੰਦੇ ਵੀ 2000 ਤੋਂ ਵੱਧ ਜਿਹੜੇ ਆ SUV ਲੋਕਾਂ ਨੇ ਜਿਹੜੇ ਆ ਪੈਸੇ ਦੇ ਕੇ ਆਪਣੇ ਨੌਨ ਰਿਫੰਡੇਬਲ ਜਿਹੜੇ ਡਿਪੋਜ਼ਿਟ ਦੇ ਕੇ ਬੁੱਕ ਕਰਾ ਲਏ ਹੈਗੇ ਆ। ਤੇ ਡਿਪੋਜ਼ਿਟ $2400 ਦੇ ਕਰੀਬ ਰੱਖਿਆ ਗਿਆ ਹੈ, ਤੇ 2000 ਜਿਹੜੀਆਂ ਕਾਰਾਂ ਆ ਆਲਰੇਡੀ ਉਹਨਾਂ ਦੀਆਂ ਬੁੱਕ ਹੋ ਗਈਆਂ ਨਾਰਵੇ ਦੇ ਵਿੱਚ। ਸੋ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਜਿਹੜਾ ਇਲੈਕਟ੍ਰਿਕ ਕਾਰਾਂ ਦੇ ਉੱਤੇ ਜਿਹੜਾ ਕਾਫੀ ਕੰਪੀਟੀਸ਼ਨ ਹੋਊਗਾ। ਸੋ ਹੌਲੀ ਹੌਲੀ ਜਿਹੜਾ ਆ ਜਿਹੜਾ ਗੈਸ ਤੋਂ ਜਿਹੜੀ ਇੰਡੀਪੈਂਡੈਂਸ ਆ ਉਹ ਪੂਰੇ ਵਰਲਡ ਦੇ ਵਿੱਚ ਉਹ ਖਤਮ ਹੋਊਗੀ। ਇਹਦੇ ਵਿੱਚ ਲੱਗਦਾ ਆ ਵੀ ਕਈ ਜਿਹੜੇ ਯੂਰਪ ਦੇ ਮੁਲਕ ਆ ਉਹਨਾਂ ਨੇ ਤਾਂ ਕਾਫੀ ਲੀਡ ਲਈ ਹੋਈ ਆ, ਤੇ ਹੌਲੀ ਹੌਲੀ ਜਿਹੜਾ USA ਵੀ ਜਿਹੜਾ ਆ ਇੱਧਰ ਨੂੰ ਜਾ ਰਿਹਾ ਹੈਗਾ ਆ। ਤੇ ਇਹ ਜਿਹੜਾ ਹੈਗਾ ਆ ਜਰਮਨ ਦੇ ਵਿੱਚ ਇਹਦਾ ਕਾਫੀ ਜ਼ੋਰ ਚੱਲ ਰਿਹਾ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਰੋਤਿਓ ਤੁਸੀਂ ਜਿਹੜੀਆਂ ਇਲੈਕਟ੍ਰਿਕ ਕਾਰਾਂ ਆ ਕੱਲੀਆਂ ਕਹਿੰਦੇ ਪਈ ਟੈਸਲਾ ਵੱਲੋਂ ਨਹੀਂ, ਤੇ ਮਰਸਡੀ ਵੱਲੋਂ ਵੀ, ਤੇ ਹੋਰ ਕੰਪਨੀਆਂ ਵੀ ਜਿਹੜੀਆਂ ਇਹਦੇ ਉੱਤੇ ਕਾਫੀ ਵਰਕਆਊਟ ਕਰ ਰਹੀਆਂ ਹੈਗੀਆਂ ਆ। ਤੇ ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗੇ ਆ ਉਹਨਾਂ ਨੇ ਜਿਹੜਾ ਆ ਕਹਿੰਦੇ 25% ਟਾਈਮ ਆਪਣਾ ਜਿਹੜਾ ਉਹ ਲਗਭਗ ਆਪਣਾ ਜਿਹੜਾ ਗੋਲਫ ਕੋਰਸ ਆ ਉਹਨੂੰ ਵਿਜ਼ਿਟ ਕਰਨ ਦੇ ਉੱਤੇ ਲਾਇਆ ਆਪਣਾ ਆਫਿਸ ਟਾਈਮ। ਸੋ 590 ਦਿਨ ਹੋ ਗਏ ਆ ਉਹਨਾਂ ਨੂੰ ਹੁਣ ਆਫਿਸ ਦੇ ਵਿੱਚ ਆਇਆ ਹੋਇਆਂ ਨੂੰ। ਬਿਲਕੁਲ ਇਹ ਉਹੀ ਨੇ ਜਿਹੜੇ ਟਵੀਟ ਕਰਕੇ ਕਹਿੰਦੇ ਸੀ ਵੀ ਓਬਾਮਾ ਹੁਣੀ ਜਿਹੜੇ ਆ ਉਹ ਗੋਲਫ ਕਿਉਂ ਕਰਦੇ ਆ, ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਮੈਂ ਗੋਲਫ ਤੇ ਜਿਹੜਾ ਉਹ ਜਾਇਆ ਹੀ ਨਹੀਂ ਕਰਨਾ ਤੇ ਕੰਮ ਮੈਂ ਸਾਰੇ ਟਾਈਮ ਕਰਨਾ ਆ। ਸੋ 1/4 ਹਿੱਸਾ ਜਿਹੜਾ ਉਹਨਾਂ ਨੇ ਆਪਣੇ ਆਫਿਸ ਟਾਈਮ ਦਾ ਗੋਲਫਿੰਗ ਕਰਦੇ ਹੋਏ ਖੇਡਦੇ ਹੋਏ ਜਿਹੜਾ ਆ ਉਹਨਾਂ ਨੇ ਬਤਾਇਆ ਆ। ਇਹੀ ਨਹੀਂ ਬਹੁਤ ਵਾਰੀ ਜਿਹੜੇ ਹੋਰ ਵੱਡੇ ਲੀਡਰ ਜਿਹੜੇ ਆਏ ਆ ਉਹਨਾਂ ਨੂੰ ਆਪਣੇ ਹੀ ਜਿਹੜਾ ਰਿਜ਼ੋਰਟ ਹੈਗਾ ਮਾਰ-ਆ-ਲਾਗੋ ਫਲੋਰੀਡਾ ਦੇ ਵਿੱਚ ਉੱਥੇ ਜਿਹੜਾ ਆ ਸੱਦ ਕੇ ਜਿਹੜੀਆਂ ਅਹਿਮ ਮੀਟਿੰਗਾਂ ਜਿਹੜੀਆਂ ਆ ਉਹ ਵੀ ਉਹਨਾਂ ਨੇ ਉੱਥੇ ਕੀਤੀਆਂ ਆ। ਸੋ ਹਿਪੋਕ੍ਰੇਸੀ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਆ, ਪਰ ਆਈ ਥਿੰਕ ਪੋਲੀਟੀਸ਼ੀਅਨ ਬਣਦਾ ਹੀ ਉਹ ਆ ਜਿਹੜਾ ਇਹ ਚੀਜ਼ ਨੂੰ ਜਿਹੜਾ ਬਸ਼ਰਮੀ ਜਿਹੜੀ ਇਹੋ ਜਿਹੀਆਂ ਚੀਜ਼ਾਂ 'ਚ ਪੂਰੀ ਦਿਖਾ ਸਕੇ। ਸੋ ਬਿਲਕੁਲ ਕਹਿੰਦੇ 196 ਦਿਨ ਉਹਨਾਂ ਨੇ ਆਪਣੀਆਂ ਟਰੰਪ ਪ੍ਰੋਪਰਟੀਜ਼ ਦੇ ਉੱਤੇ ਸਪੈਂਡ ਕੀਤੇ ਆ, ਜਿਹਦੇ ਵਿੱਚੋਂ 153 ਦਿਨ ਗੋਲਫ ਪ੍ਰੋਪਰਟੀਜ਼ ਦੇ ਉੱਤੇ ਹੈਗੇ ਆ। ਤੇ ਜਿਹੜੇ ਸੈਨੇਟਰ ਜੌਨ ਮਕੇਨ ਆ ਉਹਨਾਂ ਦਾ ਜਿਹੜਾ ਸੈਚਰਡੇ ਫਿਊਨਰਲ ਹੋਇਆ ਸੀ, ਤੇ ਉੱਥੇ ਕਹਿੰਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਗਏ ਨਹੀਂ ਸੀ ਕਿਉਂਕਿ ਉਹਨਾਂ ਦਾ ਕਾਫੀ ਜਿਹੜਾ ਕਸ਼ਮਕਸ਼ ਪਿਛਲੇ ਦਿਨਾਂ 'ਚ ਚੱਲ ਰਹੀ ਸੀ ਬਿਆਨਬਾਜ਼ੀ ਦੇ ਉੱਤੇ, ਤੇ ਕਹਿੰਦੇ ਗੋਲਫ ਖੇਲ ਰਹੇ ਸੀ, ਤੇ ਉਹਦੀ ਜਿਹੜੀ ਮੈਮੋਰੀਅਲ ਸਰਵਿਸਿਜ਼ ਆ ਉੱਥੇ ਪ੍ਰੈਜ਼ੀਡੈਂਟ ਟਰੰਪ ਦੀ ਡਾਟਰ ਇਵਾਂਕਾ ਟਰੰਪ ਤੇ ਉਹਨਾਂ ਦਾ ਜਿਹੜਾ ਹਸਬੈਂਡ ਆ ਜੈਰਡ ਕਸ਼ਨਰ ਤੇ ਚੀਫ ਆਫ ਸਟਾਫ ਜਿਹੜੇ ਆ ਜੌਨ ਕੈਲੀ ਉਹਨਾਂ ਨੇ ਅਟੈਂਡ ਕੀਤਾ ਸੀ। ਜੀ ਜੀ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਜਿਹੜਾ ਹੌਲੀ ਹੌਲੀ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ, ਤੇ ਆਪਾਂ ਜਾਂਦੇ ਜਿਹੜੀਆਂ ਹੋਰ ਗੱਲਾਂ ਵੱਲ ਜੇ ਦੱਸ ਦਈਏ, ਕੋਲੋਰਾਡੋ ਰਿਵਰ ਦੇ ਵਿੱਚ 2 ਜਿਹੜੀਆਂ ਕਿਸ਼ਤੀਆਂ ਆ ਉਹ ਆਪਸ ਦੇ ਵਿੱਚ ਕਹਿੰਦੇ ਟਕਰਾ ਗਈਆਂ, ਜਿਸ ਦੇ ਚੱਲਦਿਆਂ 4 ਜਾਣੇ ਇਸ ਟਾਈਮ ਲਾਪਤਾ ਦੱਸੇ ਜਾ ਰਹੇ ਆ ਤੇ 10 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਆ। ਤੇ ਇਹ ਜਿਹੜੀਆਂ ਕਿਸ਼ਤੀਆਂ ਆਪਸ ਦੇ ਵਿੱਚ ਟਕਰਾਉਣ ਤੋਂ ਬਾਅਦ ਦੇ ਵਿੱਚ ਡੁੱਬ ਵੀ ਜਿਹੜੀਆਂ ਆ ਉਹ ਗਈਆਂ ਸੀ। ਰੀਕ੍ਰੀਏਸ਼ਨਲ ਬੋਟ ਸੀਗੀਆਂ ਜਿਸ ਦੇ ਵਿੱਚ ਕਹਿੰਦੇ 10 ਜਾਣੇ ਸੀਗੇ, ਤੇ ਇੱਕ ਦੂਜਾ ਹੋਰ ਜਿਹੜੀ ਬੋਟ ਸੀਗੀ ਜਿਸ ਦੇ ਵਿੱਚ 6 ਜਾਣੇ ਔਨ ਬੋਰਡ ਸੀਗੇ, ਉਹ ਹੈਡ ਔਨ ਕੋਲੀਜਨ ਜਿਹੜੀਆਂ ਆ ਉਹ ਕਰ ਗਈਆਂ। ਇਹ ਬੜੀ ਵੈਸੇ ਹੈਰਾਨੀ ਵਾਲੀ ਹਰਜੋਤ ਸਿੰਘ ਦੀ ਗੱਲ ਆ ਵੀ ਅਚਾਨਕ ਕਿੱਦਾਂ ਜਿਹੜਾ ਹੋ ਗਿਆ, ਵੀ ਦੋਨਾਂ ਦੇ ਵੱਲੋਂ ਹੀ ਲਾਪਰਵਾਹੀ ਸੀ, ਇੱਕ ਵੱਲੋਂ ਸੀ, ਕੀ ਸੀਗਾ ਇਹਦੀ ਤਾਂ ਚਲੋ ਹੁਣ ਜਾਂਚ ਜਿਹੜੀ ਉਹ ਕਰਨਗੇ। ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਜਿਹੜੀ ਬਾਰਡਰ ਨੂੰ ਵੱਖ-ਵੱਖ ਕਰਦੀ ਜਿਹੜੀ ਰਿਵਰ ਹੈਗੀ ਕੋਲੋਰਾਡੋ, ਉੱਥੇ ਜਿਹੜਾ ਆ ਇਹ ਹਾਦਸਾ ਜਿਹੜਾ ਆ ਉਹ ਵਾਪਰਿਆ ਆ। ਜਿਹੜੀਆਂ ਦੋਨੋਂ ਹੀ ਜਿਹੜੀਆਂ ਕਿਸ਼ਤੀਆਂ ਆ ਉਹ ਜਿੱਦਾਂ ਦੱਸਿਆ ਉਹ ਡੁੱਬ ਗਈਆਂ।
ਕਈਆਂ ਨੂੰ ਜਿਹੜਾ ਉਸ ਦੇ ਵਿੱਚੋਂ ਜਿਹੜਾ ਆ ਉਹ ਕੱਢ ਲਿਆ ਗਿਆ, ਪਰ ਅਜੇ ਵੀ 3 ਔਰਤਾਂ ਤੇ 1 ਆਦਮੀ ਉਹ ਜਿਹੜੇ ਆ ਲਾਪਤਾ ਦੱਸੇ ਜਾਂਦੇ ਆ। ਹੈਲੀਕਾਪਟਰਸ ਡਿਪਲੋਏ ਕੀਤੇ ਗਏ ਆ, ਹੋਰ ਜਿਹੜੇ ਡਾਈਵਰਸ ਹੁੰਦੇ, ਗੋਤਾਖੋਰ ਹੁੰਦੇ ਆ, ਉਹਨਾਂ ਨੂੰ ਜਿਹੜਾ ਉਸ ਦੇ ਵਿੱਚ ਘੱਲਿਆ ਜਾ ਰਿਹਾ ਆ। 30 ਫੁੱਟ ਡੂੰਘਾ ਪਾਣੀ ਜਿਹੜਾ ਆ ਉੱਥੇ ਦੱਸਿਆ ਜਾ ਰਿਹਾ ਕੋਲੋਰਾਡੋ ਰਿਵਰ ਦਾ, ਜਿੱਥੇ ਇਹ ਹਾਦਸਾ ਵਾਪਰਿਆ ਸੀਗਾ। ਅਤੇ ਕਾਫੀ ਕੋਲੋਰਾਡੋ ਰਿਵਰ ਦਾ ਜੇ ਦੱਸਦੇ ਜੇ ਵੀ ਬਹੁਤ ਤੇਜ਼ੀ, ਵਹਾਅ ਬਹੁਤ ਤੇਜ਼ ਰਹਿੰਦਾ ਆ ਉਸ ਰਿਵਰ ਦਾ। ਅਤੇ ਕਹਿੰਦੇ ਵੀ ਜਿਹੜੇ ਵਿਕਟਮਸ ਜਿਹੜੇ ਹੈਗੇ ਆ ਉਹ ਡਾਊਨ ਸਟਰੀਮ 3 ਤੋਂ 5 ਮੀਲ ਦੂਰ ਤੱਕ ਜਾ ਕੇ ਜਿਹੜੇ ਉਹ ਕੱਢੇ ਗਏ ਸੀਗੇ। ਸੋ ਹੁਣ ਜਿਹੜੇ ਲਾਪਤਾ ਨੇ 4 ਜਣੇ, ਅਜੇ ਪਤਾ ਨਹੀਂ ਜਿਹੜੇ ਕਿੱਥੇ ਹੋਣਗੇ। ਸੋ ਉਮੀਦ ਵੈਸੇ ਜਿੱਦਾਂ ਹਰਜੋਤ ਸਿੰਘ ਜੀ ਜਿਉਂ ਸਮਾਂ ਬੀਤਦਾ ਜਾ ਰਿਹਾ, ਕੱਲ੍ਹ ਦੀ ਇਹ ਘਟਨਾ ਵਾਪਰੀ ਆ, ਉਹ ਕਹਿ ਲਓ ਵੀ ਉਹਨਾਂ ਦੇ ਲੱਭਣ ਦੇ ਜਿਹੜੇ ਅਸਾਰ ਆ ਉਹ ਹੌਲੀ ਹੌਲੀ ਘਟਦੇ ਜਾਂਦੇ ਹੁੰਦੇ ਆ। ਸੋ ਪਤਾ ਨਹੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਹੈ, ਪਰ ਬਹੁਤ ਮਾੜੀ ਘਟਨਾ ਜਿਹੜੀ ਇੱਕ ਵਾਰੀ ਫੇਰ ਵਾਪਰੀ ਆ ਜੀ। ਤੇ ਅਗਲੀ ਖਬਰ ਵੱਲ ਚਲੀਏ। ਕਹਿੰਦੇ ਯੂਐਨ ਹਿਊਮਨ ਰਾਈਟਸ ਵੱਲੋਂ ਇਹ ਖਬਰ ਆ ਰਹੀ ਆ ਵੀ ਜਿਹੜਾ ਸਾਊਦੀ ਅਰੇਬੀਆ ਆ ਇਹਨਾਂ ਨੂੰ ਜਿਹੜਾ ਆ ਚਾਰਜ ਕਰਨਾ ਚਾਹੀਦਾ ਹੈਗਾ ਹਿਊਮਨ ਵਾਰ ਕ੍ਰਾਈਮ ਦੇ ਲਈ। ਇਹ ਹਿਊਮਨ ਰਾਈਟਸ ਗਰੁੱਪ ਕਹਿ ਰਿਹਾ ਹੈ। ਪਿਛਲੇ ਅਗਸਤ ਦੇ ਵਿੱਚ ਸਾਊਦੀ ਅਰੇਬੀਆ ਵੱਲੋਂ ਇੱਕ ਯੈਮਨ ਆ ਜਿਹੜਾ ਉੱਥੇ ਬੰਬ ਸਿੱਟਿਆ ਗਿਆ ਸੀ ਉਸ ਮੁਲਕ ਦੇ ਵਿੱਚ, ਅਤੇ ਉਸ ਬੰਬ ਦੇ ਨਾਲ ਜਿਹੜਾ ਇੱਕ ਸਕੂਲ ਬੱਸ ਆ ਜਿਹਨੂੰ ਉਸਨੇ ਹਿੱਟ ਕੀਤਾ ਸੀ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਸੀਗੇ, 26 ਦੇ ਕਰੀਬ ਜਿਹੜੇ ਬੱਚੇ ਆ, ਬਿਲਕੁਲ ਛੋਟੀ ਉਮਰ ਦੇ ਬੱਚੇ ਜਿਹੜੇ ਉਹਨਾਂ ਦੀ ਮੌਤ ਹੋ ਗਈ ਸੀ। 4 ਜਿਹੜੇ ਉਹਨਾਂ ਦੇ ਅਧਿਆਪਕ ਸੀਗੇ, ਟੀਚਰ ਸੀ, ਉਹਨਾਂ ਦੀ ਮੌਤ ਹੋ ਗਈ ਸੀ ਅਗਸਤ 9 ਨੂੰ। 51 ਦੇ ਕਰੀਬ ਲੋਕ ਜਿਹੜੇ ਆਲੇ ਦੁਆਲੇ ਫੱਟੜ ਵੀ ਹੋਏ ਸੀ। ਅਤੇ ਜਿਹੜੇ ਉਹ ਬੰਬ ਯੂਜ਼ ਕੀਤੇ ਗਏ ਸੀ, ਉਹ ਕਹਿੰਦੇ ਬੰਬ ਜਿਹੜੇ ਆ US ਵੱਲੋਂ ਜਿਹੜੇ ਸਾਊਦੀ ਅਰੇਬੀਆ ਨੂੰ ਦਿੱਤੇ ਜਾਂਦੇ ਆ ਜਾਂ ਵੇਚੇ ਜਾਂਦੇ ਆ, ਅਮਰੀਕਨ ਮੇਡ ਬੰਬ ਸੀਗੇ ਜਿਹੜੇ ਸਾਊਦੀ ਅਰੇਬੀਆ ਨੂੰ ਵੇਚੇ ਗਏ ਸੀ। ਅਤੇ ਹੁਣ ਉਹਦੇ ਕਰਕੇ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਹਾਹਾਕਾਰ ਜਿਹੜੀ ਮਚੀ ਹੋਈ ਆ ਵੀ ਦੇਖੋ ਵੀ ਇਹ ਜਿਹੜਾ ਵਾਰ ਕ੍ਰਾਈਮ ਹੋ ਰਿਹਾ ਆ। ਸਾਊਦੀ ਅਰੇਬੀਆ ਵਾਲੇ ਬਹੁਤ ਵਾਰ ਯੈਮਨ 'ਚ ਅਟੈਕ ਕਰਦੇ, ਅਤੇ ਹੁਣ ਬੱਚਿਆਂ ਦੀ ਜਿਹੜੀ ਬੱਸ ਆ ਉਹਨੂੰ ਜਿਹੜਾ ਅਟੈਕ ਕੀਤਾ ਗਿਆ। ਅਤੇ ਜਿਹੜੇ ਬੰਬ ਆ ਕਹਿੰਦੇ ਵੀ 500 ਪਾਉਂਡ ਦਾ ਰਾਜਕਨਵੀਰ ਸਿੰਘ ਜੀ ਬੰਬ ਹੁੰਦਾ ਆ, ਲੇਜ਼ਰ ਗਾਈਡਡ ਬੰਬ ਹੁੰਦਾ ਆ, ਅਤੇ MK82 ਬੰਬ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਹੈਗਾ। ਬਿਲਕੁਲ, ਇਨਫੈਕਟ ਇੱਕ ਨਹੀਂ ਹਰਜੋਤ ਸਿੰਘ ਜੀ ਉਹਨਾਂ ਨੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਜਿਹੜਾ ਮਾਰਿਆ ਸੀ, ਜਿਸ ਦੇ ਵਿੱਚ ਹੋਰ ਬੱਚੇ ਵੀ ਤੇ ਹੋਰ ਲੋਕ ਵੀ ਜਿਹੜੇ ਉਹ ਮਾਰੇ ਗਏ ਸੀਗੇ। ਇਹ ਜਿਹੜਾ ਲੇਜ਼ਰ ਗਾਈਡਡ ਬੰਬ ਆ ਇਹਨਾਂ ਨੂੰ ਰੀਸੈਂਟਲੀ ਅਮਰੀਕਾ ਦੇ ਵੱਲੋਂ ਜਿਹੜੇ ਆ ਉਹ ਮਿਲੇ ਆ। ਪਹਿਲੋਂ ਉਸ ਅਜਿਹੇ ਲੇਜ਼ਰ ਗਾਈਡਡ ਬੰਬ ਦੇਣ ਦੀ ਜਿਹੜੀ ਆ ਪਿਛਲੇ ਪ੍ਰਸ਼ਾਸਨ ਦੁਆਰਾ ਰੋਕ ਸੀ। ਇਸ ਪ੍ਰਸ਼ਾਸਨ ਨੇ ਉਸ ਨੂੰ ਜਿਹੜੀ ਆ ਰੋਕ ਨੂੰ ਲਾ ਦਿੱਤਾ ਸੀ ਅਤੇ ਉਹਨਾਂ ਨੂੰ ਖੁੱਲ੍ਹ ਜਿਹੜੀ ਇਸ ਚੀਜ਼ ਨੂੰ ਮਿਲੀ ਸੀਗੀ। ਇਹ ਹਰਜੋਤ ਸਿੰਘ ਜੀ ਰੌਲਾ ਹੀ ਆ, ਇਹ ਕਿਸੇ ਨੇ ਇਸ ਤਰ੍ਹਾਂ ਦੇ ਉੱਤੇ ਜਿਹੜਾ ਨਹੀਂ ਕਰਨਾ। ਜਿਹੜਾ ਮਾਤੜ ਬੰਦਾ ਹੁੰਦਾ ਅਤੇ ਜਿਹੜਾ ਮਾਤੜ ਮੁਲਕ ਹੁੰਦਾ ਆ ਉਹਨਾਂ ਉੱਤੇ ਹੀ ਜਿਹੜਾ ਆ ਜ਼ੋਰ ਵੱਡੇ ਮੁਲਕ ਜਿਹੜੇ ਉਹ ਕਿਤੇ ਨਾ ਕਿਤੇ ਜਿਹੜਾ ਉਹ ਚਲਾਉਂਦੇ ਨੇ। ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਦੇਖੋ ਚਾਹੇ ਇੱਥੇ ਰਹਿੰਦੇ, ਇੱਥੇ ਸਹੂਲਤਾਂ ਨੇ, ਸਾਰਾ ਕੁਛ ਆ, ਜਿੱਥੇ ਮਾੜਾ ਆ ਉੱਥੇ ਮਾੜੀ ਵੀ ਚੀਜ਼ ਜਿਹੜੀ ਉਸ ਨੂੰ ਕਹਿਣਾ ਚਾਹੀਦਾ ਆ ਵੀ ਇੱਥੇ ਇਹਨਾਂ ਦੀ ਪਾਲਿਸੀ ਬਿਲਕੁਲ ਜਿਹੜੀ ਆ ਉਹ ਮੈਨੂੰ ਤਾਂ ਇੱਦਾਂ ਲੱਗਦਾ ਹੈ ਨਿੱਜੀ ਤੌਰ ਦੇ ਉੱਤੇ। ਹੋ ਸਕਦਾ ਵੀ ਬਹੁਤ ਸਾਰੇ ਲੋਕ ਇਸ ਚੀਜ਼ ਦੇ ਨਾਲ ਜਿਹੜਾ ਉਹਨਾਂ ਦਾ ਨਾ ਮੰਨੇ ਮਨ ਵੀ ਇਹ ਗੱਲ ਠੀਕ ਆ, ਪਰ ਇਹ ਬੱਚਿਆਂ ਦੇ ਉੱਤੇ ਇੱਦਾਂ ਜਿਹੜਾ ਕਰ ਰਹੇ ਆ ਉਹਨਾਂ ਦੀ ਕਿਤੇ ਨਾ ਕਿਤੇ ਸਜ਼ਾ ਹੋਣੀ ਚਾਹੀਦੀ ਹੈ। ਸਭ ਨੂੰ ਪਤਾ 9/11 ਵਾਲੇ ਜਿਹੜੇ ਸੀਗੇ ਕਿੰਨੇ ਜਿਹੜੇ ਆ ਉਹ ਸਬੂਤ ਇਸ ਟਾਈਮ ਸਾਹਮਣੇ ਨੇ ਵੀ ਉਹ ਬੰਦੇ ਜਿਹੜੇ ਆ ਜਿਹੜੇ ਟੈਰਰਿਸਟ ਸੀਗੇ, ਅੱਤਵਾਦੀ ਸੀ, ਉਹ ਇੱਥੋਂ ਹੀ ਜਿਹੜੇ ਉਹ ਆਏ ਸੀਗੇ। ਪਰ ਫਿਰ ਵੀ ਜਿਹੜੇ ਸਾਊਦੀ ਅਰੇਬੀਆ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਰਹੀ ਜੀ। ਸੋ ਇਹਦੇ ਨਾਲ ਹੀ ਸਾਡਾ ਸਮਾਂ ਸਮਾਪਤ ਹੈ ਦੇ ਬਿਲਕੁਲ। ਤੇ ਹਰਜੋਤ ਸਿੰਘ ਜੀ ਮਿਲਾਂਗੇ ਆਪਾਂ ਸਾਰਿਆਂ ਨੂੰ ਜਿਹੜਾ ਹੈ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ